ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਅਦਾਬਰਸ। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੁਸਾਨੇ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 22 अगस्त 2019 7 भादो नानकशाही संमत 551 का दिन है। तो डॉक्टर साहब प्रोग्राम शुरू करने तो पहला असीं हमेशा तरह अपने दर्शकों ते सरोतियां दा सी व्यूअर्स, जे तुसीं हक सच इंसाफ ते पैरा दिन दा इक्को एक चैनल टीवी 84 ਨੂੰ देखना चाहते हो तो तुसीं देख सकते हो स्पैक्ट्रम केबल, आरसीएन केबल, बेलफाब केबल कैनेडा, roku, जादू बॉक्स, शावा, फेसबुक, टीवी 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲੱਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ ਦਾ ਜੋ ਪਹਿਲਾ ਅਹਿਮ ਇਸ਼ੂ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਸੀਂ ਸੌਂਦੇ ਹਾਂ ਤੇ ਸੁਪਨਿਆਂ 'ਚ ਵੀ ਕਸ਼ਮੀਰ ਹੁੰਦਾ ਜੀ, ਉੱਠਦੇ ਹਾਂ ਤੇ ਪਹਿਲਾ ਧਿਆਨ ਸਾਰੇ ਮੀਡੀਆ ਵੱਲ ਜਾ ਰਿਹਾ ਹੁੰਦਾ ਹੈ ਕਿ ਉੱਥੇ ਕੀ ਵਾਪਰਿਆ ਹੈ, ਇਹਦੇ ਬਾਰੇ ਕਿਨੇ ਕੀ ਕਿਹਾ। ਬਿਲਕੁਲ। ਹੁਣ ਡੋਨਲਡ ਟਰੰਪ ਵੀਕਐਂਡ ਤੇ ਮਿਲਣਗੇ ਮੋਦੀ ਨੂੰ ਫਰਾਂਸ ਦੇ ਵਿੱਚ, ਜਿੱਥੇ G8 ਦੇਸ਼ਾਂ ਦੀ ਹੋ ਰਹੀ ਹੈ ਮੀਟਿੰਗ, ਔਰ ਆਲਰੇਡੀ ਜਿਵੇਂ ਉਹਨਾਂ ਦੇ ਟਵੀਟ ਦੇ ਤੋਂ ਜ਼ਾਹਰ ਸੀ ਕਿ ਉਹਨਾਂ ਨੇ ਕਿਹਾ ਕਿ ਜੀ ਮੈਂ ਇਹ ਗੱਲਬਾਤ ਕਸ਼ਮੀਰ ਦੀ ਔਰ ਦੋਨੋਂ ਹੀ ਦੇਸ਼ਾਂ 'ਚ ਟੈਨਸ਼ਨ ਘੱਟ ਕਰਨ ਦੀ ਕਰਾਂਗਾ। ਲੇਕਿਨ ਇਹਦੇ ਬਾਵਜੂਦ ਕੁਛ ਨਾ ਕੁਛ ਐਸਾ ਵਾਪਰ ਰਿਹਾ, ਜਿਵੇਂ ਅਸੀਂ ਕੱਲ੍ਹ ਡਿਸਕਸ ਕੀਤਾ ਸੀ ਕਿ ਅਮਰੀਕਾ ਦੀ ਅਫਗਾਨਿਸਤਾਨ ਨੀਤੀ ਦੇ ਵਿੱਚ ਵੀ ਅਜੇ ਤਾਂ ਕੋਈ ਸਲਾਈਟ ਯੂ ਟਰਨ ਵੱਜਦਾ ਨਜ਼ਰ ਆਇਆ। ਹਾਲਾਂਕਿ ਕੁੱਲ ਮਿਲਾ ਕੇ ਜਦੋਂ ਪੱਤਰਕਾਰਾਂ ਦੇ ਜਾਂ ਜਰਨਲਿਸਟ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਤੁਸੀਂ ਟਰੰਪ ਨੂੰ ਦੇਖਦੇ ਹੋ ਤੇ ਉਹ ਇਹ ਤਾਂ ਮੰਨ ਰਿਹਾ ਹੈ ਕਿ ਅਫਗਾਨਿਸਤਾਨ ਜਿਹਨੇ ਕਿਹਾ ਜੀ ਸੋਵੀਅਤ ਯੂਨੀਅਨ ਉੱਥੇ ਗਿਆ ਸੀ ਤੇ ਉੱਥੋਂ ਰਸ਼ੀਆ ਬਣ ਕੇ ਨਿਕਲਿਆ, ਕਿ ਜ਼ਾਹਰ ਹੈ ਕਿ ਵੀ ਉਹ ਜਿਹੜਾ ਦੇਸ਼ ਹੈ ਉਹ 15 ਟੁਕੜਿਆਂ 'ਚ ਵੰਡਿਆ ਗਿਆ। ਤੇ ਜਦੋਂ ਉਹਨੂੰ ਪੁੱਛਿਆ ਜਾਂਦਾ ਹੈ ਕਿ ਜੀ ਜੇ ਹੁਣ ਤੁਸੀਂ ਨਿਕਲ ਆਏ ਤੇ ਰਸ਼ੀਅਨ ਉੱਥੇ, ਉਹਨੂੰ ਕਹਿੰਦਾ ਜੀ ਬਹੁਤ ਵੈਲਕਮ ਹੈ, ਜਾਣ ਉੱਥੇ। ਉਹਨਾਂ ਨੂੰ ਕਹਿੰਦਾ ਵੀ ਫਿਰ ਹੋਰ ਸਵਾਦ ਚੱਖ ਲੈਣ, ਕਹਿਣਾ ਉਹ ਇਹ ਚਾਹੁੰਦਾ। ਪਰ ਇਹ ਕਹਿ ਕੇ ਕਿ ਉੱਥੇ ਅਸੀਂ ਆਪਣੀ ਮਿਨੀਮਲ ਜਿਹੜੀ ਹੈ ਉਹ ਪ੍ਰੈਜ਼ੈਂਸ ਜ਼ਰੂਰ ਰੱਖਾਂਗੇ, ਭਾਵੇਂ ਇੰਟੈਲੀਜੈਂਸ ਹੋਏ ਜਾਂ ਦੂਜਾ ਹੋਏ, ਅਸੀਂ ਉਹਨਾਂ ਨੂੰ ਨਹੀਂ ਜਿਹੜਾ ਖੁੱਲ੍ਹਾ ਨਹੀਂ ਛੱਡ ਸਕਦੇ। ਇਸ ਨੇ ਥੋੜ੍ਹਾ ਜਿਹਾ ਇਹ ਪ੍ਰਭਾਵ ਵੀ ਦਿੱਤਾ ਹੈ ਕਿ ਕਿਤੇ ਨਾ ਕਿਤੇ ਤਾਲਿਬਾਨ ਦੇ ਉੱਤੇ ਜਾਂ ਦਬਾਅ ਬਣਾਉਣ ਦੀ ਕੋਸ਼ਿਸ਼ ਹੈ ਤੇ ਜਾਂ ਗੱਲਬਾਤ ਕਿਤੇ ਨਾ ਕਿਤੇ ਟੁੱਟ ਰਹੀ ਹੈ। ਬਿਲਕੁਲ। ਅੱਜ ਜਦੋਂ ਅਸੀਂ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਟਵੀਟਸ ਨੇ, ਹੁਣ ਤਾਂ ਸਟੇਟਮੈਂਟ ਵਾਈਟ ਹਾਊਸ ਦੂਜਾ ਤਾਂ ਰਹਿ ਗਿਆ, ਉਸ ਦੇ ਨਾਲ ਦੇਖਦੇ ਹਾਂ ਤਾਂ ਉਹਨਾਂ ਨੇ ਜਿਹੜਾ ਅੱਜ ਅਗੇਨ ਅਫਗਾਨਿਸਤਾਨ ਦਾ ਮੁੱਦਾ, ਕਿਉਂਕਿ ਜਦੋਂ ਪ੍ਰੈਸ ਕਾਨਫਰੰਸ ਵੀ ਹੁੰਦੀ ਹੈ ਇਹ ਸਵਾਲ ਬਾਰ-ਬਾਰ ਆਉਂਦਾ ਹੈ, ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਜਿਹੜੇ ਚਾਹੁੰਦੇ ਨੇ ਕਿ ਜੀ ਅਸੀਂ ਜਿਹੜਾ ਉੱਥੇ ਕੀ ਕਰ ਰਹੇ ਹਾਂ, ਉਹ ਉੱਥੇ ਪਹਿਲਾਂ ਲੜਨ ਲਈ ਟੈਰਰਿਸਟਾਂ ਦੇ ਨਾਲ ਲੜਨ, ਦਹਿਸ਼ਤਗਰਦਾਂ ਨਾਲ। ਉਹਦੇ 'ਚ ਉਹਨਾਂ ਨੇ ਟਰਕੀ ਦਾ, ਈਰਾਨ ਦਾ, ਇੰਡੀਆ ਦਾ, ਪਾਕਿਸਤਾਨ ਦਾ ਨਾਂ ਲਿਆ। ਔਰ ਹਾਲਾਂਕਿ ਇੰਡੀਆ ਦੇ ਹਵਾਲੇ ਨਾਲ ਜਾਂ ਟਰਕੀ ਦਾ ਤਾਂ ਉਹਨਾਂ ਨੇ ਇਹੀ ਕਿਹਾ ਜੀ ਉੱਥੇ ਉਹਨਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ। ਪਾਕਿਸਤਾਨ ਬਾਰੇ ਜਿਹੜੀ ਟਿੱਪਣੀ ਹੈ ਉਹ ਵੀ ਕੋਈ ਬਹੁਤੀ ਫੇਵਰੇਬਲ ਨਹੀਂ ਹੈ। ਉਹਨਾਂ ਨੇ ਕਿਹਾ ਜੀ ਪਾਕਿਸਤਾਨ ਉੱਥੇ ਜਿਹੜਾ ਹੈ ਉਹ ਥੋੜਾ ਆਪਣਾ ਕੰਟਰੀਬਿਊਟ ਕਰ ਰਿਹਾ ਜਾਂ ਥੋੜਾ ਕਰ ਰਿਹਾ। ਉਹਨਾਂ ਦੇ ਐਗਜ਼ੈਕਟ ਲਫ਼ਜ਼ ਵੀ ਮੇਰੇ ਸਾਹਮਣੇ ਨੇ। ਲੇਕਿਨ ਇਸ ਸਾਰੇ 'ਚੋਂ ਇੱਕ ਗੱਲ ਜ਼ਾਹਰ ਹੁੰਦੀ ਹੈ ਕਿ ਕਿਤੇ ਨਾ ਕਿਤੇ ਯੂ ਟਰਨ ਵੱਜਣ ਦੀਆਂ ਪੋਸੀਬਿਲਿਟੀਜ਼ ਚੱਲ ਰਹੀਆਂ, ਕਿ ਅਫਗਾਨਿਸਤਾਨ ਨੂੰ ਲੈ ਕੇ ਕਈ ਵਾਰ ਇਹ ਵੀ ਹੁੰਦਾ ਹੈ ਕਿਉਂਕਿ ਆਲਰੇਡੀ 7 ਦੌਰ ਗੱਲਬਾਤ ਦੇ ਮੁਕੰਮਲ ਹੋ ਚੁੱਕੇ ਨੇ, 8ਵੇਂ ਤੱਕ ਪਹੁੰਚਣ ਤੋਂ ਹੁਣ ਚੱਲ ਰਿਹਾ 8ਵਾਂ। ਉਹਦੇ 'ਚ ਦਬਾਅ ਦਾ ਵੀ ਟੈਕਟਿਕ ਹੋ ਸਕਦਾ ਹੈ ਤੇ ਇਹ ਵੀ ਹੋ ਸਕਦਾ ਕਈ ਵਾਰ ਜਦੋਂ ਤੁਸੀਂ ਇਹਨਾਂ ਦੇ ਇੰਸਟਰੂਮੈਂਟਸ ਦੇਖਦੇ ਹੋ ਸਟੇਟ ਦੇ ਅੱਡ-ਅੱਡ, ਪੈਂਟਾਗਨ ਹੈ, ਸਟੇਟ ਡਿਪਾਰਟਮੈਂਟ ਹੈ, ਫੋਰਨ ਅਫੇਅਰਸ ਹੈ, ਔਰ
ਥਰਡ ਫੈਕਟਰ ਜਿਨ੍ਹਾਂ ਨੂੰ ਇਹ ਬਾਕੀਆਂ ਮੁਲਕਾਂ ਦੇ ਵਿੱਚ ਤਾਂ ਨਾਨ ਸਟੇਟ ਐਕਟਰ ਕਹਿੰਦੇ ਨੇ, ਜੀ ਪਰ ਇੱਥੇ ਵੀ ਨਾਨ ਸਟੇਟ ਐਕਟਰ ਹੈਗੇ ਨੇ। ਉਹ ਕੋਈ ਭਾਵੇਂ ਦਹਿਸ਼ਤਗਰਦ ਨਾ ਹੋਣ, ਜਿਨ੍ਹਾਂ 'ਚ ਵੱਡਾ ਬਿਜ਼ਨਸ ਇੰਟਰਸਟ ਹੈ, ਬਿਲਕੁਲ ਜਿਹੜੀ ਪਾਵਰਫੁਲ ਲੌਬੀ ਹੈ, ਜਿਹੜੀ ਕਿ ਪਾਲਿਸੀਜ਼ ਨੂੰ ਆਪਣੇ ਹੱਕ ਦੇ ਵਿੱਚ ਬਦਲਾਉਂਦੀ ਹੈ। ਔਰ ਜ਼ਾਹਰ ਹੈ ਕਿ ਜੇ ਤੁਸੀਂ ਬੈਲਟਵੇ ਦੇਖੋ ਤੇ ਉਹਦੇ ਅੰਦਰ ਸ਼ਾਇਦ 50,000 ਤੋਂ ਜ਼ਿਆਦਾ ਰਜਿਸਟਰਡ ਲੌਬਿਸਟ ਨੇ। ਜੀ ਹੁਣ ਉਹ ਲੌਬਿਸਟ ਜਿਹੜੇ ਨੇ, ਹਾਲਾਂਕਿ ਹਰ ਚੀਜ਼ ਨਾਲ ਹੀ ਸੰਬੰਧਿਤ ਨੇ, ਜਿੱਥੇ ਉਹਨਾਂ ਨੇ ਕੋਈ ਬਿੱਲ ਪਾਸ ਕਰਵਾਉਣਾ ਹੈ ਜਾਂ ਦੂਜਾ, ਪਰ ਉਹਨਾਂ 'ਚ ਕਾਫੀ ਜਿਹੜੇ ਨੇ ਐਵੇਂ ਨਹੀਂ। ਅਮਰੀਕਾ ਦੇ ਵਿੱਚ ਜੇ ਨੈਸ਼ਨਲ ਰਾਈਫਲ ਐਸੋਸੀਏਸ਼ਨ, ਇਹਦੇ ਬਾਵਜੂਦ ਕਿੰਨੇ ਇੱਥੇ ਹਿੰਸਕ ਕਾਂਡ ਹੋਏ ਨੇ, ਹੋ ਰਹੇ ਨੇ ਲਗਾਤਾਰਤਾ ਦੇ ਨਾਲ, ਲੇਕਿਨ ਇਹਦੇ ਬਾਵਜੂਦ ਕੋਈ ਉਹਨਾਂ ਦੀ ਵਾਹ ਵੱਲ ਨਹੀਂ ਦੇਖਦਾ। ਕੋਈ ਇਸ ਕਿਸਮ ਦੇ ਗਨ ਕੰਟਰੋਲ ਲਾਅ ਜੇ ਥੋੜੇ ਬਹੁਤ ਇਨੀਸ਼ੀਏਟ ਹੁੰਦੇ ਵੀ ਨੇ, ਉੱਥੇ ਕੀ ਕਿਲ ਹੋ ਜਾਂਦੇ ਨੇ। ਫਿਰ ਜਦੋਂ ਕਿਤੇ ਕੋਈ ਕਿਲਿੰਗ ਹੁੰਦੀ ਹੈ ਫਿਰ ਇਹ ਗੱਲ ਉੱਠਦੀ ਹੈ, ਕਿਉਂਕਿ ਇਹ ਉਹਨਾਂ ਦੀ ਪਾਵਰਫੁਲ ਲੌਬੀ ਹੈ। ਔਰ ਜ਼ਾਹਰ ਹੈ ਕਿ ਲੌਬੀ ਦਾ ਮਤਲਬ ਪੈਸਾ ਹੁੰਦਾ ਵੱਡੇ ਹੱਦ ਤੱਕ, ਔਰ ਕਿਸੇ ਹੱਦ ਤੱਕ ਵੋਟਾਂ ਦੀ ਪੋਲਿਟਿਕਸ ਵੀ ਹੁੰਦੀ ਹੈ। ਜਿਹੜੀ ਗ੍ਰਾਸ ਰੂਟ ਤੋਂ ਲੌਬੀ ਹੁੰਦੀ ਹੈ, ਉਹ ਜਿਹੜਾ ਵੀ ਕਾਂਗਰਸਮੈਨ ਜਾਂ ਸੈਨੇਟਰ ਜਾਂ ਦੂਜਾ, ਉਹਨਾਂ ਜਿਹੜੀ ਲੋਕਾਂ ਦੀ ਚਾਹਨ ਹੈ ਉਸ ਮੁਤਾਬਕ ਨਹੀਂ ਕਰਦਾ, ਉਹਨੂੰ ਫਿਰ ਉਹ ਹਰਾਉਂਦੇ ਨੇ, ਹਰਾਉਣ ਤੱਕ ਜਾਂਦੇ ਨੇ। ਸੋ ਇਹ ਇੱਕ ਵੱਖਰਾ ਪਾਰਟ ਹੈ। ਸੋ ਇਹਦੇ 'ਚ ਵੀ ਜਿਹੜੀਆਂ ਇਹ ਨੀਤੀਆਂ ਇੰਟਰਨੈਸ਼ਨਲ ਲੈਵਲ ਤੇ ਬਦਲਦੀਆਂ, ਜਿਹਦੇ 'ਚ ਕਿੱਥੇ ਜੰਗ ਮਚਾਣੀ ਹੈ, ਕਿੱਥੇ ਜੰਗ ਮੁਕਾਣੀ ਹੈ, ਕਿੱਥੇ ਜਾਣਾ ਹੈ, ਕਿੱਥੇ ਕਿਹਨੂੰ ਕਿਹੜੀ ਹਕੂਮਤ ਨੂੰ ਸਪੋਰਟ ਕਰਨਾ ਹੈ। ਕਿਉਂਕਿ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ, ਇਹ ਜਿਹੜੀ ਮਲਟੀ ਨੈਸ਼ਨਲਸ ਦੀ ਗੇਮ ਹੈ, ਜਿਹੜੀਆਂ ਵੱਡੀਆਂ ਵੱਡੀਆਂ ਕਾਰਪੋਰੇਸ਼ਨਸ ਜਾਂ ਦੂਜੇ, ਹੁਣ ਜੋ ਚਾਈਨਾ ਦੇ ਨਾਲ ਟ੍ਰੇਡ ਵਾਰ ਚੱਲ ਰਹੀ ਹੈ, ਠੀਕ ਹੈ ਟਰੰਪ ਖੁਦ ਵੀ ਵਪਾਰੀ ਹੈ, ਪਰ ਇਹਦੇ 'ਚ ਵੀ ਵੱਡਾ ਰੋਲ ਉਹਨਾਂ ਮਲਟੀ ਨੈਸ਼ਨਲਸ ਦਾ ਜਾਂ ਉਹਨਾਂ ਵੱਡੇ ਫਾਈਨੈਂਸ਼ੀਅਲ ਅਦਾਰਿਆਂ ਦਾ, ਜਿਨ੍ਹਾਂ ਨੂੰ ਇਹ ਲੱਗ ਰਿਹਾ ਸੀ ਕਿ ਚਾਈਨਾ ਉਹਨਾਂ ਨੂੰ ਆਲਮੋਸਟ ਹਰ ਥਾਂ ਦੇ ਉੱਤੇ ਡੋਮੀਨੇਟ ਕਰ ਰਿਹਾ ਹੈ। ਅਮਰੀਕਾ ਦੇ ਹਵਾਲੇ ਨਾਲ ਤਾਂ ਇਹ ਹੈ ਹੀ ਸੀ ਕਿ ਜੀ 600-700 ਬਿਲੀਅਨ ਡਾਲਰ ਦੀ ਸਰਪਲਸ ਟ੍ਰੇਡ ਹੈ, ਪਰ ਇਸ ਤੋਂ ਮੱਚ ਬਿਯੋਂਡ ਈਵਨ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ, ਜਿਸ ਨੂੰ ਆਉਣ ਵਾਲੇ ਪੀਰੀਅਡ ਦੀ ਰੀਅਲ ਟੈਕਨੋਲੋਜੀ ਕਿਹਾ ਜਾ ਰਿਹਾ, ਔਰ ਜ਼ਾਹਰ ਹੈ ਕਿ ਇਨਫੋਰਮੇਸ਼ਨ ਟੈਕਨੋਲੋਜੀ ਤੋਂ ਵੀ ਇੱਕ ਸਟੈਪ ਅੱਗੇ, ਉਸ ਦੇ ਵਿੱਚ ਵੀ ਚਾਈਨਾ ਜਿਹੜਾ ਉਹ ਕਾਫੀ ਅੱਗੇ ਜਾ ਰਿਹਾ ਸੀ। ਔਰ ਅੱਜ ਹੀ ਜਦੋਂ ਮੈਂ ਇੱਕ ਖਬਰ ਦੇਖ ਰਿਹਾ ਸੀ ਕਿ ਇੱਕ ਖਾਸ ਤੌਰ ਤੇ ਹੈਲਥ ਰਿਲੇਟਡ ਜਿਹੜੀ ਵੈਬਸਾਈਟ ਜਿਨ੍ਹਾਂ ਦਾ ਡਾਟਾ ਇੰਡੀਆ ਦੇ ਵਿੱਚ ਪਿਆ ਸੀ, ਉਹ ਚਾਈਨੀਜ਼ ਹੈਕਰ ਨੂੰ ਕਹਿ ਰਹੇ ਨੇ ਕਿ ਉਹਨਾਂ ਨੇ ਤੋੜਿਆ ਤੇ ਪਤਾ ਨਹੀਂ ਕਿੰਨੇ ਮਿਲੀਅਨ ਲੋਕਾਂ ਦੀ ਜਿਹੜੀ ਪਰਸਨਲ ਡੀਟੇਲ ਹੈ ਹੈਲਥ ਰਿਲੇਟਡ, ਉਹ ਉਹਨਾਂ ਦੇ ਕੋਲ ਹੈ। ਹੁਣ ਉਹਨੂੰ ਉਹ ਸੈੱਲ ਕਰਦੇ ਨੇ, ਫਿਰ ਉਹਦੀ ਡੀਟੇਲ ਸੀ ਕਿ ਕਿਵੇਂ ਉਹਨੂੰ ਯੂਜ਼ ਕਰਦੇ ਨੇ। ਚਾਈਨਾ 'ਚ ਕੈਂਸਰ ਦੀਆਂ ਦੀ ਇਨਸੀਡੈਂਸ ਬਹੁਤ ਜ਼ਿਆਦਾ ਹੋ ਰਹੀ ਹੈ, ਔਰ ਔਨਕੋਲੋਜੀ ਦੇ ਫੀਲਡ 'ਚ ਕਰਨਗੇ, ਕਿੱਥੇ ਦੇਖਣਗੇ। ਸੋ ਮਤਲਬ ਇਹ ਹੈ ਵੀ ਬਹੁਤ ਵਾਰ ਜਿਹੜਾ ਸਾਡੇ ਆਮ ਲੋਕ ਜਿਹੜੇ ਅਸੀਂ ਜਸਟ ਖਬਰਾਂ ਪੜ੍ਹਨ ਵਾਲੇ ਜਾਂ ਸਧਾਰਨ ਹੈ, ਸਾਨੂੰ ਉਹਨਾਂ ਫੀਲਡਸ ਦਾ ਪਤਾ ਵੀ ਨਹੀਂ ਹੈ ਜਿਨ੍ਹਾਂ ਦੇ ਵਿੱਚ ਕਿ ਆਲਰੇਡੀ ਕੰਪੀਟੀਸ਼ਨ, ਲੜਾਈ ਔਰ ਵਨ ਅਪਮੈਨਸ਼ਿਪ ਔਰ ਦੂਜੇ ਤੀਜੇ ਕਿਵੇਂ ਕੌਣ ਕਿਹਨੂੰ ਸਨਬ ਕਰ ਰਿਹਾ। ਸੋ ਇਸ ਸਾਰੇ ਦੇ ਵਿੱਚ ਹੀ ਫਿਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਦੋਂ ਅਸੀਂ ਜੰਗ ਲੱਗਣਾ ਜਾਂ ਹਟਣਾ ਦੇਖਦੇ ਹਾਂ, ਦੁਨੀਆ ਦੇ ਵਿੱਚ ਅਮਨ ਹੋਏ, ਪੀਸ ਹੋਏ, ਇਹ ਤਾਂ ਜੇ ਇਵੇਂ ਹੋ ਜਾਏ ਤਾਂ ਇਹ ਜਿਹੜੇ ਵੱਡੇ ਵੱਡੇ ਦੁਨੀਆ 'ਚ ਹਥਿਆਰਾਂ ਦੇ ਵਪਾਰ ਦੇ ਨਾਲ ਆਪਣੀ ਜਿਹੜਾ ਕਾਰੋਬਾਰ ਹੀ ਨਹੀਂ, ਆਪਣੀਆਂ ਇਕਨੋਮੀਜ਼ ਇਹਨਾਂ ਨੇ ਖੜੀਆਂ ਕੀਤੀਆਂ, ਜਿਨ੍ਹਾਂ ਦੇ ਵਿੱਚ ਅਮਰੀਕਾ ਹੈ, ਰੂਸ ਹੈ, ਫਰਾਂਸ ਹੈ, ਇੰਗਲੈਂਡ ਹੈ, ਚਾਈਨਾ ਹੈ, ਇਜ਼ਰਾਈਲ ਹੈ, ਬਿਲਕੁਲ ਇਹਨਾਂ ਦੀਆਂ ਤਾਂ ਹੱਟੀਆਂ ਬੰਦ ਹੋ ਜਾਣ। ਸੋ ਇਹ ਵੀ ਇਹਨਾਂ ਦੇ ਇੰਟਰਸਟ ਹੀ ਹੁੰਦਾ ਹੈ ਕਿ ਇਹਨਾਂ ਨੇ ਕਿਤੇ ਨਾ ਕਿਤੇ ਠੱਕਾ ਠੱਕ ਲਾਈ ਰੱਖਣੀ ਹੈ। ਕੋਈ ਹਕੂਮਤ ਨੂੰ ਵੀ ਵੇਚ ਦਿੱਤੇ, ਦੂਜਿਆਂ ਨੂੰ ਵੀ ਅਸੀਂ ਅੱਗੇ ਗੱਲ ਕੀਤੀ ਸੀ, ਪਰ ਹੁਣ ਕਿਉਂਕਿ ਉਹ ਖਿੱਤਾ ਸਾਊਥ ਏਸ਼ੀਆ ਦਾ, ਔਰ ਅੱਜ ਹੀ ਮੈਂ ਆਪਣੇ ਵੀਕਲੀ ਕਾਲਮਸ ਦੇ ਵਿੱਚ ਜਿਹੜੇ 2 ਕਾਲਮ ਹਰ ਹਫਤੇ ਹੁੰਦੇ ਨੇ, ਉਹਨਾਂ ਦੇ ਵਿੱਚ ਮੈਂ ਕਿਹਾ ਕਿ ਵੀ ਜਿਸ ਪਾਸੇ ਵਾਲੇ ਗੱਲ ਜਾ ਰਹੀ ਹੈ, ਕਦੇ ਸੈਂਟਰਲ ਏਸ਼ੀਆ ਇਜ਼ਰਾਈਲ ਸੈਂਟਰ ਆਫ ਫੋਕਸ ਸੀ, ਜਦੋਂ ਕਿ ਇਜ਼ਰਾਈਲ ਹੋਂਦ ਦੇ ਵਿੱਚ ਆਇਆ ਔਰ ਆਇਲ ਸੀ ਉਹਨਾਂ ਦੇ ਕੋਲ, ਮਿਡਲ ਈਸਟ ਦੀਆਂ ਕੰਟਰੀਜ਼ ਕੋਲ, ਤੇ ਕਿਵੇਂ ਸੋਵੀਅਤ ਯੂਨੀਅਨ ਤੇ ਅਮਰੀਕਾ ਨੇ ਜਿਹੜਾ ਇਸ ਸਾਰੇ ਦੇ ਉੱਤੇ ਆਪਣੇ ਇੰਟਰਸਟ ਤੋਰੇ ਔਰ ਫੋਕਸ ਸੈਂਟਰਲ ਏਸ਼ੀਆ ਸੀ। ਫਿਰ ਇਹ ਵੀ ਰਿਹਾ ਕਿ ਅਮਰੀਕਾ ਜਦੋਂ ਸੋਵੀਅਤ ਯੂਨੀਅਨ ਜਾਂ ਕਮਿਊਨਿਜ਼ਮ ਦਾ ਦੱਖਣੀ ਅਮਰੀਕਨ ਦੇਸ਼ਾਂ ਦੇ ਵਿੱਚ ਪਸਾਰ ਹੋਣਾ ਸ਼ੁਰੂ ਹੋਇਆ, ਉਹ ਇਕਵਾਡੋਰ ਹੋਏ, ਉਹ ਚਿਲੀ ਹੋਏ, ਉਹ ਨਿਕਾਰਾਗੁਆ ਹੋਏ, ਕਿਊਬਾ ਹੋਏ, ਇਹਨਾਂ ਸਾਰਿਆਂ 'ਚ ਈਵਨ ਬ੍ਰਾਜ਼ੀਲ ਹੋਏ। ਸੋ ਉਹਨਾਂ ਸਾਰਿਆਂ 'ਚ ਵੀ ਫਿਰ ਉਹ ਪ੍ਰੋਕਸੀ ਵਾਰ ਚੱਲਦੀ ਰਹੀ, ਫੋਕਸ ਉੱਧਰ ਰਿਹਾ। ਸਾਊਥ ਏਸ਼ੀਆ ਨੂੰ ਤਾਂ ਕਦੇ ਇਹ ਗਿਣਦੇ ਹੀ ਨਹੀਂ ਸੀ ਕਿਸੇ, ਉਹਨੂੰ ਤਾਂ ਗਿਣਦੇ ਹੀ ਸੀ ਕਿ ਵੀ
ਮਾਸ ਆਫ ਸਟਾਰਵਿੰਗ ਪੀਪਲ। ਜੇ ਤੁਸੀਂ ਉਸ ਪੀਰੀਅਡ ਦੀ ਈਵਨ 70s 80s ਤੱਕ ਵੀ ਦੇਖੋ ਤੇ ਜਦੋਂ ਔਰ ਇੱਕ ਐਵਰੇਜ ਅਮਰੀਕਨ ਨੂੰ ਵੀ ਜਦੋਂ ਪੁੱਛਿਆ ਜਾਂਦਾ ਸੀ ਕਿ ਇੰਡੀਆ ਬਾਰੇ ਤੇ ਉਹਦੇ ਲਈ ਹੁੰਦਾ ਸੀ ਕਿ ਸਨੇਕ ਚਾਰਮਰਸ ਮਦਾਰੀ ਨੇ ਉੱਥੇ, ਕਿਉਂਕਿ ਉਹ ਸਾਰੇ ਸੱਪ ਸੁੱਪ ਜਾਂ ਉਹਨਾਂ ਨੂੰ ਨਜ਼ਰ ਆਉਂਦੇ ਸੀ ਤੇ ਜਾਂ ਉਹਨਾਂ ਨੂੰ ਨਜ਼ਰ ਆਉਂਦਾ ਸੀ ਬੈਗਰਸ ਜੀ। ਹੋਰ ਤਾਂ ਕਨਸੈਪਟ ਹੈ ਇਹ ਤਾਂ ਫਿਰ 60s 70s ਜਦੋਂ ਇਹਨਾਂ ਨੇ ਆਪਣਾ ਅਮਰੀਕਾ ਦੇ ਵਿੱਚ ਔਰ ਵੈਸਟ ਦੇ ਵਿੱਚ ਇੱਕ ਖਲਾ ਆਇਆ, ਇੱਕ ਹਿੱਪੀ ਕਲਚਰ, ਇੱਕ ਸਾਰੇ ਸੁਸਾਇਟੀ ਵੈਲਿਊਜ਼ ਟੁੱਟਣ ਲੱਗੀਆਂ, ਫਿਰ ਉਹਨਾਂ ਨੇ ਇੰਡੀਆ ਦੇ ਵੀ ਉਹ ਚਲਾਕ ਬੇਈਮਾਨ ਜੋਗੀ ਆ ਗਏ ਇੱਥੇ ਤੇ ਉਹਨਾਂ ਨੇ ਕੋਈ ਯੋਗਾ, ਕੋਈ ਸਪਿਰਿਚੁਅਲਿਟੀ, ਕੋਈ ਫਲਾਣਾ ਉਹ ਵੇਚਣਾ ਸ਼ੁਰੂ ਕਰ ਦਿੱਤਾ। ਨਾਲ ਦੀ ਨਾਲ ਇੰਡੀਅਨ ਗਵਰਨਮੈਂਟ ਨੇ ਜਦੋਂ ਕਿ ਵਾਇਲੈਂਸ ਔਰ ਦੂਜੀ ਤੰਗ ਕਰ ਗਾਂਧੀ ਵੇਚਣਾ ਸ਼ੁਰੂ ਕਰਤਾ, ਪੈਸੇ ਦੇ ਕੇ ਗਾਂਧੀ ਫਿਲਮ ਬਣਾ ਰਹੇ, ਇੰਡੀਆ ਦਾ ਇਮੇਜ ਉਸ ਪਾਸੇ ਨੂੰ ਜਾਣਾ ਸ਼ੁਰੂ ਹੋ ਗਿਆ। ਲੇਕਿਨ ਫਿਰ ਵੀ ਇਹਨਾਂ ਦਾ ਕੋਈ ਇੰਟਰਸਟ ਨਹੀਂ ਸੀ। ਜੇ ਇੰਟਰਸਟ ਹੁੰਦਾ ਤੇ ਜਿਸ ਲੈਵਲ ਦੇ ਉੱਤੇ ਭਾਰਤ ਦੇ ਵਿੱਚ ਜੈਨੋਸਾਈਡ ਹੁੰਦੇ ਰਹੇ ਨੇ ਨਾਗਿਆਂ ਦਾ, ਹੁਣ ਅਸੀਂ ਬਹੁਤ ਵਾਰ ਗੱਲ ਹਮ ਮਜ਼ਹਬਾਂ ਦੀ ਕਰਦੇ ਹਾਂ ਔਰ ਜ਼ਾਹਰ ਹੈ ਕਿ 57 ਦੇਸ਼ਾਂ ਦਾ OIC ਉਸ ਦੇ ਉੱਤੇ ਬਹੁਤ ਸਾਰੇ ਈਵਨ ਸਾਡੇ ਵਿਊਅਰਸ ਵੀ ਜਿਹੜੇ ਨੇ ਉਹ ਲਾਨਤ ਭੇਜਦੇ ਨੇ ਕਿ ਭਾਈ ਜੋ ਹੋ ਰਿਹਾ ਹੈ ਸਾਡੇ ਹਮ ਮਜ਼ਹਬ ਮੁਸਲਮਾਨਾਂ ਦੇ ਨਾਲ, ਕਸ਼ਮੀਰੀਆਂ ਦੇ ਨਾਲ, ਕਿ OIC ਨੂੰ ਕੋਈ ਫਿਕਰ ਹੀ ਨਹੀਂ ਹੈ। ਫਿਕਰ ਤਾਂ ਦੂਰ ਦੀ ਗੱਲ, UAE ਔਰ ਇੱਕ ਹੋਰ ਜਿਹੜਾ ਹੈ ਉਹਨੂੰ ਸੱਦ ਰਹੇ ਨੇ ਇਹਨਾਂ ਇਸ ਹਫਤੇ 'ਚ ਹੀ ਉਹਨੂੰ ਅਵਾਰਡ ਦੇਣਾ ਹੈ ਵੱਡਾ, ਜਿਹੜਾ ਉਹਨਾਂ ਦਾ ਹਾਈਐਸਟ ਸਿਵਿਲੀਅਨ ਅਵਾਰਡ ਹੈ ਮੋਦੀ ਨੂੰ, ਕਿ ਵੀ ਔਰ ਉਹ ਸਾਰੀ ਇਨਵੈਸਟਮੈਂਟਸ ਮਨੀ ਦੀ ਖੇਡੀ ਜਾ ਰਹੀ ਹੈ। ਸੋ ਉਸ ਸਾਰੇ ਚੋਂ ਨਿਕਲ ਕੇ ਉਹਨਾਂ ਦਾ ਕਿਸੇ ਦਾ ਕੋਈ ਇੰਟਰਸਟ ਨਹੀਂ ਸੀ ਕਦੇ ਵੀ। ਔਰ ਜਦੋਂ ਅਸੀਂ ਹਮ ਮਜ਼ਹਬਾਂ ਦੀ ਗੱਲ ਕਰਦੇ ਹਾਂ, ਇਕੱਲਾ OIC ਦੇ ਹਵਾਲੇ ਨਾਲ ਨਹੀਂ ਹੈ, ਨਾਗਾਲੈਂਡ ਦੇ ਵਿੱਚ 1994 ਦੇ ਵਿੱਚ ਹੀ 47-48 ਚ ਇੱਕਦਮ ਇਨਸਰਜੈਂਸੀ ਸ਼ੁਰੂ ਹੋਈ, 1950 ਤੱਕ ਪਹੁੰਚਦੇ ਆ ਤਾਂ ਉਹਨਾਂ ਨੇ ਆਪਣੀ ਗਵਰਨਮੈਂਟ ਇਨ ਐਗਜ਼ਾਈਲ ਡਿਕਲੇਅਰ ਕਰ ਦਿੱਤੀ। ਮਿਸਟਰ ਫੀਜ਼ੋ ਬਾਹਰ ਨਿਕਲ ਆਇਆ ਔਰ ਉੱਥੇ ਜਿਵੇਂ ਇੰਡੀਅਨ ਫੌਜ ਨੇ ਪਿੰਡਾਂ ਦੇ ਪਿੰਡ ਸਾਫ਼ ਕਰ ਦਿੱਤੇ। ਗਿਣਤੀ ਜਿਹੜੀ ਹੈ ਇੱਕ ਵਾਰੀ ਵਾਸ਼ਿੰਗਟਨ DC ਕਿਉਂਕਿ ਇੱਥੇ ਬਹੁਤੀ ਨਾਗਾ ਪਾਪੂਲੇਸ਼ਨ ਨਹੀਂ ਹੈ ਤੇ ਇੱਕ ਸਬ ਆਫਿਸ ਸੀ ਡਾਕਟਰ ਔਲਖ ਦੇ ਆਫਿਸ 'ਚ ਨਾਗਾ ਲੜਕੀ ਸੀ ਜਿਹੜੀ ਉਹਨੂੰ ਰਨ ਕਰਦੀ ਸੀ ਔਰ ਸਟੇਟ ਡਿਪਾਰਟਮੈਂਟ ਦੀ ਕਾਨਫਰੰਸ ਤੇ ਵੇਲੇ ਉਹ ਮਿਲੀ ਵੀ ਔਰ ਬਰੀਫ ਇੰਟਰੈਕਸ਼ਨ ਹੋਇਆ ਉਹਦੇ ਨਾਲ ਤੇ ਉਹਨੇ ਜਿਹੜੀ ਫਿਗਰ ਦਿੱਤੀ ਔਰ ਜਿਹੜੀ ਅਪੀਅਰ ਹੁੰਦੀ ਰਹੀ 2 ਲੱਖ ਤੋਂ ਜ਼ਿਆਦਾ ਨਾਗੇ ਜਿਹੜੇ ਨੇ ਉਸ ਸਾਰੇ 'ਚ, ਇਹ ਜਿਹੜੀਆਂ ਹੁਣ 7 ਸਿਸਟਰਸ ਜਿਨ੍ਹਾਂ ਨੂੰ ਕਹਿੰਦੇ ਨੇ ਨਾਰਥ ਈਸਟ ਦੇ ਵੀ, ਜਿਨ੍ਹਾਂ 'ਚ ਅਸਾਮ ਹੈ, ਮੇਘਾਲਿਆ ਹੈ, ਮਨੀਪੁਰ ਹੈ, ਤ੍ਰਿਪੁਰਾ ਹੈ, ਅਰੁਣਾਚਲ ਪ੍ਰਦੇਸ਼ ਹੈ, ਮਿਜ਼ੋਰਮ ਹੈ ਜਾਂ ਨਾਗਾਲੈਂਡ ਹੈ, ਇਹ ਸਾਰੇ ਜਿਹੜੇ ਨੇ ਇਹ ਤਾਂ ਅਸਾਮ ਰੀਜਨ 'ਚ ਹੀ ਸੀ। ਬਿਲਕੁਲ ਨਾਰਥ ਈਸਟ ਦੇ ਤਾਂ ਬਾਅਦ 'ਚ ਕ੍ਰੀਏਟ ਕੀਤੀਆਂ ਸਟੇਟਾਂ ਛੋਟੀਆਂ ਔਰ ਇਸ ਸਾਰੇ ਦੇ ਵਿੱਚ ਇੱਕ ਵੱਡਿਓ ਪਿੰਡਾਂ ਦੇ ਪਿੰਡ ਜਿਹੜੇ ਨੇ ਉਹ ਖਾਲੀ ਕਰ ਦਿੰਦੇ ਸੀ। ਔਰ ਇੱਕ ਫੌਜੀ ਕਰਨਲ ਜਿਨ੍ਹਾਂ ਦੇ ਨਾਲ ਮੇਰਾ 80ਵਿਆਂ 'ਚ ਇੰਟਰੈਕਸ਼ਨ ਹੋਇਆ, ਉਹ ਮੈਨੂੰ ਕਹਿ ਰਹੇ ਸੀ, ਕਹਿੰਦੇ ਜੀ ਮਤਲਬ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿ ਅਸੀਂ ਜਦੋਂ ਗੱਲਾਂ ਕਰਦੇ ਹਾਂ ਕਿ ਫੌਜ ਜਾਂ ਦੂਸਰੀ ਤੋਂ ਕਿਉਂ ਜੇ ਕੰਮ ਕਰਦੀ। ਉਹਨਾਂ ਨੇ ਕਹਿਣਾ ਜੀ ਜੇ ਸਾਡੀ ਕੋਈ ਕਾਲਮ ਗੁਜ਼ਰ ਰਿਹਾ ਹੈ, ਭਾਵੇਂ ਉਹ ਮਾਰਚ ਪਾਸਟ ਹੈ, ਪਰੇਡ ਹੈ ਜਾਂ ਅਸੀਂ ਮੂਵ ਕਰ ਰਹੇ ਹਾਂ, ਜਿਸ ਪਾਸਿਓਂ ਕੋਈ ਗੋਲੀ ਆਈ, ਕੋਈ ਮਰਿਆ ਜਾਂ ਨਹੀਂ ਮਰਿਆ, ਕਹਿੰਦੇ ਕੋਈ ਸਾਡੇ ਕੋਲ ਇਹ ਥੋੜੀ ਹੁੰਦਾ ਸੀ ਜਾ ਕੇ ਅਸੀਂ ਸਰਚ ਆਪਰੇਸ਼ਨ ਕਰਨਾ ਹੈ ਕਿ ਜਾਂ ਦੂਜਾ ਕਰਨਾ, ਕਹਿੰਦੇ ਵੀ ਅਸੀਂ ਅੱਗ ਹੀ ਲਾ ਦਿੰਦੇ ਕਿ ਸਾਰੇ ਉਹ ਪਿੰਡ ਦਾ ਪਿੰਡ ਸੜ ਗਿਆ। ਔਰ ਕਈ ਹਾਲਤਾਂ 'ਚ ਜਿਹੜਾ ਉਸੇ ਤਰ੍ਹਾਂ ਹੀ ਚੌਲ ਧੋਤੇ ਹੋਏ ਨੇ ਉਹਦੇ 'ਚ ਪਾਏ ਹੋਏ ਥਾਲੀ ਦੇ ਵਿੱਚ ਔਰ ਦੂਜਾ ਤੇ ਨਾਲ ਉਹ ਮਾਂ ਲਿਟੀ ਹੋਈ ਹੈ ਜਾਂ ਉਹ ਸੜੀ ਹੋਈ ਹੈ ਜਾਂ ਦੂਜਾ ਜਾਂ 4 ਚਫੇਰੇ ਅਸੀਂ ਜਿਹੜਾ ਉਹਨੂੰ ਗ੍ਰੇਨੇਡ ਸੁੱਟ ਦਿੰਦੇ ਸੀ ਕਿ ਭਈ ਖਤਮ ਕਰ ਦੇ। ਹੁਣ ਔਰ ਇਹ ਸਟਰਗਲ ਨਾਗਿਆਂ ਨੇ ਔਰ ਉਹ ਜਿਹੜੇ ਉਹਨਾਂ ਨੂੰ ਕਨਵਰਟ ਵੀ ਕੀਤਾ ਸੀ, ਕ੍ਰਿਸਚੀਅਨ ਮਿਸ਼ਨਰੀਜ਼ ਨੇ ਕੀਤਾ ਸੀ ਔਰ ਸਾਊਥ ਬੈਪਟਿਸਟ ਚਰਚ ਜਿਹੜਾ ਅਮਰੀਕਾ ਦੇ ਵਿੱਚ ਬੜਾ ਪਾਵਰਫੁਲ ਰਿਹਾ ਹੈ, ਉਹ ਉਹਨਾਂ ਦੇ ਨਾਲ ਰਿਲੇਟਡ ਬਹੁਤ ਸਾਰੇ ਮੈਂਬਰ ਸੀ ਉੱਥੇ, ਜ਼ਿਆਦਾ ਪ੍ਰੋਟੈਸਟੈਂਟ। ਲੇਕਿਨ ਉਦੋਂ ਕਿਸੇ ਦਾ ਕੋਈ ਇੰਟਰਸਟ ਨਹੀਂ ਤਾਂ ਉਹ ਵੀ ਸੋਚਦੇ ਹੋਣੇ ਨੇ ਕਿ ਭਾਈ ਅਸੀਂ ਲੜ ਰਹੇ ਹਾਂ ਆਪਣੀ ਆਜ਼ਾਦੀ ਦੇ ਲਈ, ਸਾਡਾ ਹਮ ਮਜ਼ਹਬ ਜਿਹੜਾ ਕ੍ਰਿਸਚੀਅਨ ਵਰਲਡ ਹੈ ਉਹ ਆਏਗਾ ਸਾਡੇ ਰੈਸਕਿਊ ਤੇ। ਲੇਕਿਨ ਇਵੈਂਚੁਅਲੀ ਉਹ ਲੜਦੇ ਰਹੇ, ਅੱਜ ਵੀ ਲੜ ਰਹੇ ਨੇ। ਉਹਨਾਂ ਚੋਂ ਇੱਕ ਹਿੱਸਾ ਜ਼ਰੂਰ ਇਹਨਾਂ ਨੇ ਗੱਲਬਾਤ ਦੇ ਵਿੱਚ ਉਲਝਾਇਆ ਹੋਇਆ ਹੈ ਔਰ ਅੱਧ ਘਰੜ ਦੀਆਂ ਖਬਰਾਂ ਸੀ ਜੀ ਉਹਨਾਂ ਨੇ ਐਤਕੀ ਆਪਣਾ ਝੰਡਾ ਲਹਿਰਾਇਆ ਹੈ ਜਾਂ ਉਹਨਾਂ ਨੂੰ ਹੱਕ ਦੇ ਦਿੱਤਾ ਜਾਂ ਅਜੇ ਤੱਕ ਕੋਈ ਬਲੈਕ ਪਿਛਲੇ ਸਾਲ ਇਹਨਾਂ ਦਾ ਸਮਝੌਤਾ ਹੋਇਆ ਲੇਕਿਨ ਅਜੇ ਤੱਕ ਕੋਈ ਡਾਕੂਮੈਂਟ ਅੰਦਰ। ਇਸ ਲਈ ਸਾਨੂੰ ਕੁਝ ਦਰਸ਼ਕਾਂ ਨੇ ਲਿਖਿਆ ਵੀ ਕਿ ਤੁਸੀਂ ਨਾਗਾਲੈਂਡ ਤੇ ਸੈਗਮੈਂਟ ਕਰੋ, ਪਰ ਅਸੀਂ ਕਿਹਾ ਕਿ ਜੀ ਨਹੀਂ, ਜਦੋਂ ਤੱਕ ਕੋਈ ਪੁਖਤਾ ਜਾਣਕਾਰੀ ਨਹੀਂ ਹੁੰਦੀ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਕਿਉਂਕਿ ਕੋਈ ਇਹਨਾਂ ਦਾ ਇੰਟਰਸਟ ਨਹੀਂ ਸੀ, ਕੋਈ ਉਹਦੇ 'ਚ
ਵਪਾਰਕ ਕੋਈ ਮਨੀ ਨਹੀਂ ਸੀ ਨਿਕਲਦੀ, ਉਹਨਾਂ ਦੇ ਕੋਈ ਤੇਲ ਨਹੀਂ ਸੀ ਨਿਕਲਿਆ ਹੋਇਆ ਕਿ ਇਹ ਜਾਂਦੇ। ਜੀ ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਕਿ ਉਹ ਖਿੱਤਾ ਦੋ ਕਾਰਨਾਂ ਕਰਕੇ ਅੱਜ ਜਿਹੜਾ ਫੋਕਸ ਦੇ ਵਿੱਚ ਆਇਆ। ਜ਼ਾਹਰ ਹੈ ਕਿ ਚਾਈਨਾ ਜਿਹੜਾ ਕਿ 70ਵਿਆਂ ਦੇ ਵਿੱਚ ਇਹਨਾਂ ਦੀ ਮੇਨ ਸਟ੍ਰੀਮ ਚ ਆਇਆ, ਉਹਨੂੰ ਬਾਹਰ ਕੱਢਿਆ ਫਾਰਮੋਸਾ ਨੂੰ, ਜਿਹਨੂੰ ਤਾਈਵਾਨ ਬਣਾਇਆ ਹੋਇਆ ਹੈ, ਚਾਈਨਾ ਸਿਕਿਉਰਿਟੀ ਕਾਉਂਸਲ ਚ ਆਇਆ। ਔਰ ਫਿਰ ਜਿਵੇਂ 80s 90s ਦੇ ਵਿੱਚ ਚਾਈਨਾ ਨੇ ਆਪਣੇ ਇਕਨੋਮਿਕਲ ਇੰਜਨ ਨੂੰ ਫਾਸਟ ਕੀਤਾ, ਉਹਨਾਂ ਦੀ ਇਕਨੋਮੀ ਗਰੋ ਹੋਈ, ਜੀ ਔਰ ਹੁੰਦੇ ਅੱਜ ਚਾਈਨਾ ਜਿਹੜਾ ਹੈ ਉਹ ਦੁਨੀਆ ਦੀ ਅਮਰੀਕਾ ਤੋਂ ਬਾਅਦ ਇਕਨੋਮਿਕਲ ਪਾਵਰ ਵੀ ਹੈ, ਮਿਲਟਰੀ ਪਾਵਰ ਬਣਨ ਵੱਲ ਵੀ ਵੱਧ ਰਿਹਾ ਹੈ। ਅਦਰਵਾਈਜ਼ ਤਾਂ ਇਹਨਾਂ ਦਾ ਕੋਈ ਇੰਟਰਸਟ ਨਹੀਂ ਸੀ ਉਹ ਸਾਰੇ 'ਚ। ਚਾਈਨਾ ਨਾਲ ਉਹਨਾਂ ਕੇ ਇੰਟਰੈਕਸ਼ਨ, ਕੋਰੀਆ ਵਾਰ ਹੋਏ, ਦੂਜਾ ਹੋਏ। ਸੋ ਇਸੇ ਤਰ੍ਹਾਂ ਭਾਰਤ ਜਾਂ ਹਾਂ, ਇਹ ਖਿੱਤਾ ਇੱਕ ਪਾਸੇ ਚਾਈਨਾ ਦਾ ਉਭਾਰ, ਜੀ ਹੁਣ ਚਾਈਨਾ ਦਾ ਇਕਨੋਮਿਕਲ ਕੋਰੀਡੋਰ ਬਣਾਉਣ ਦੀ ਗੱਲ, ਜਿਹਦੇ 'ਚ ਦੁਨੀਆ ਦੇ 70 ਦੇਸ਼ਾਂ ਨੂੰ ਕਰਕੇ ਯੂਰਪ ਤੱਕ ਪਹੁੰਚਣਾ ਹੈ, ਬਿਲਕੁਲ ਔਰ $380 ਬਿਲੀਅਨ ਦਾ ਬਜਟ। ਔਰ ਜ਼ਾਹਰ ਹੈ ਕਿ ਜਦੋਂ ਇਹ ਪਾਵਰਸ ਲੌਂਗ ਟਰਮ ਦੇਖਦੀਆਂ ਨੇ ਕਿ ਵੀ ਇਹਨਾਂ ਦਾ ਉੱਥੇ ਕੀ ਇੰਟਰਸਟ ਹੋਏਗਾ ਔਰ ਕਿਵੇਂ ਇਹ ਸਫਰ ਕਰਨਗੇ, ਜੇ ਚਾਈਨਾ ਜਿਹੜਾ ਉਹਨੇ ਆਲਟਰਨੇਟ ਆਪਣੇ ਹਰ ਥਾਂ ਦੇ ਉੱਤੇ ਆਪਣੇ ਵਪਾਰਕ ਜਿਹੜੇ ਨੇ ਉਹ ਅੱਡੇ ਬਣਾ ਲੈਣ। ਜੀ ਇੱਕ ਇੰਟਰਸਟ ਇਹ ਬਣ ਗਿਆ ਸਾਰੇ ਖਿੱਤੇ 'ਚ। ਦੂਸਰਾ 1998 ਦੇ ਵਿੱਚ ਭਾਰਤ ਔਰ ਪਾਕਿਸਤਾਨ ਦਾ ਨਿਊਕਲੀਅਰ ਪਾਵਰ ਬਣਨਾ। ਔਰ ਜ਼ਾਹਰ ਹੈ ਕਸ਼ਮੀਰ ਦੇ ਮੁੱਦੇ ਤੇ 62 ਦੇ ਵਿੱਚ ਭਾਵੇਂ ਚਾਈਨਾ ਦੇ ਨਾਲ ਭਾਰਤ ਦਾ ਹੋਇਆ ਕਲੈਸ਼, ਅਮਰੀਕਾ ਦਾ ਕਿੰਨਾ ਕੁ ਇੰਟਰਸਟ ਸੀ। ਠੀਕ ਹੈ, ਇੱਥੇ ਕੈਨੇਡੀ ਸੀ, ਜਹਾਜ਼ ਭੇਜ ਦਿੱਤੇ ਥੋੜਾ ਬਹੁਤ, ਪਰ ਚਾਈਨਾ ਨੇ ਯੂਨੀਲੈਟਰਲੀ ਸੀਜ਼ ਫਾਇਰ ਕੀਤਾ ਸੀ। ਉਹਨਾਂ ਨੇ ਜਿੰਨੀ ਟੈਰੀਟਰੀ ਐਕਵਾਇਰ ਕਰਨੀ ਸੀ ਉੱਤੇ ਅਕਸਾਈ ਚਿੰਨ ਦੇ ਉੱਤੇ ਜਿਹੜਾ ਲਦਾਖ ਦਾ ਹਿੱਸਾ ਸੀ ਉਹਨਾਂ ਨੇ ਕਰ ਲਈ, ਸ਼ਾਇਦ 3000 ਸਕੁਅਰ ਮਾਈਲ ਤੋਂ ਜ਼ਿਆਦਾ ਹੈ। ਜੀ ਕੁਝ ਹੋਰ ਖਿੱਤੇ 'ਚ ਕੀਤੀ ਉਹਨਾਂ ਨੇ। ਔਰ ਜਿਹੜਾ ਇਹਨਾਂ ਦਾ ਅਰੁਣਾਚਲ ਪ੍ਰਦੇਸ਼ ਬਣਾਇਆ, ਉਸ ਦੀ ਜਿਹੜੀ ਕੈਪੀਟਲ ਹੈ ਸ਼ਾਇਦ ਉਸ ਤੱਕ ਵੀ ਤਵਾਨ, ਉੱਥੋਂ ਤੱਕ ਵੀ ਉਹ ਪਹੁੰਚ ਗਏ ਸੀ। ਫਿਰ ਆਪ ਹੀ ਉਹਨਾਂ ਨੇ ਯੂਨੀਲੈਟਰਲੀ ਥੋੜੇ ਹਿੱਸੇ ਤੋਂ ਵਿਦਡਰਾ ਕੀਤਾ, ਲੇਕਿਨ ਕੋਈ ਇਹਨਾਂ ਦਾ ਇੰਟਰਸਟ ਨਹੀਂ ਸੀ ਅਦਰ ਦੈਨ ਕਿ ਜਿਹੜਾ ਈਵਨ ਰਸ਼ੀਆ ਵੀ ਉਦੋਂ ਚਾਈਨਾ ਦੇ ਨਾਲ ਉਹਦੇ ਚੰਗੇ ਸਬੰਧ ਸੀ, ਰਸ਼ੀਆ ਨੇ ਵੀ ਕੋਈ ਇੰਟਰਵੀਨ ਨਹੀਂ ਕੀਤਾ। ਜਿਹੜੇ ਮੇਘ ਹੁਣ ਹਰ ਚੌਥੇ ਦਿਨ ਡਿੱਗੇ ਹੁੰਦੇ ਨੇ, ਜੀ ਇਹ ਜ਼ਰੂਰ ਉਹਨਾਂ ਨੇ ਦਿੱਤੇ, ਉਹ ਵੀ ਉਹਨਾਂ ਨੂੰ ਸੀ ਕਿ ਵੀ ਚਾਈਨਾ ਦੇ ਅਗੇਂਸਟ ਯੂਜ਼ ਨਹੀਂ ਕਰਨੇ ਹੈ ਵਾਰ ਦੇ, ਉਹਨਾਂ ਤੇ ਲਿਖਿਆ ਸੀ ਓਨਲੀ ਫॉर ਟ੍ਰੇਨਿੰਗ ਪਰਪਸਿਸ। ਬਿਲਕੁਲ ਸੋ ਜ਼ਾਹਰ ਹੈ ਕਿ ਵੀ ਉਦੋਂ ਵੀ ਜੋ ਹੋ ਰਿਹਾ ਸੀ ਇਹਦੇ 'ਚ ਇਹਨਾਂ ਦਾ ਇੰਟਰਸਟ ਨਹੀਂ ਸੀ ਕੋਈ ਬਹੁਤ ਜ਼ਿਆਦਾ। ਲੇਕਿਨ ਅੱਜ ਜਦੋਂ ਅਸੀਂ ਦੇਖਦੇ ਹਾਂ ਔਰ ਅਸੀਂ ਕਹਿੰਦੇ ਵੀ ਉਹ ਖਿੱਤਾ ਜਿਹੜਾ ਉਹ ਬਲਦੀ ਦੇ ਬੂਥੇ 'ਚ ਖੜਾ ਹੈ, ਜੀ ਤਾਂ ਜ਼ਾਹਰ ਹੈ ਕਿ ਚਾਈਨਾ ਦੇ ਨਾਲ ਚੱਲ ਰਿਹਾ ਇਹਨਾਂ ਦਾ ਟ੍ਰੇਡ ਵਾਰ ਇੰਟਰਸਟ। ਔਰ ਭਾਰਤ ਪਾਕਿਸਤਾਨ ਦੇ ਵਿੱਚ ਕਸ਼ਮੀਰ ਦਾ ਮੁੱਦਾ ਜਿਹੜਾ ਇਹਨਾਂ ਬੇਵਕੂਫਾਂ ਨੇ ਔਰ ਇਹ ਭੂਤਰਿਆ ਹੋਇਆਂ ਨੇ 5 ਅਗਸਤ ਨੂੰ ਆਰਟੀਕਲ 370 ਐਬਰੋਗੇਟ ਕਰਕੇ ਵਾਪਸ ਫਰੰਟ ਬਰਨਰ ਦੇ ਉੱਤੇ ਲਿਆ ਕੇ ਰੱਖਿਆ। ਪਲੱਸ ਰਸ਼ੀਆ ਦਾ ਰਾਈਜ਼ ਹੋਣਾ ਦੁਬਾਰਾ, ਸੋਵੀਅਤ ਯੂਨੀਅਨ ਬੇਸ਼ੱਕ ਟੁੱਟਿਆ ਪਰ ਇਹਨਾਂ ਦੀ ਮੂਰਖਤਾ, ਇਰਾਕ ਵਾਰ ਸ਼ੁਰੂ ਕਰਕੇ ਇਹਨਾਂ ਨੇ ਰਸ਼ੀਆ ਨੂੰ ਮੌਕਾ ਦਿੱਤਾ ਹੈ ਕਿ ਉਹਦਾ ਤੇਲ, ਕਿਉਂਕਿ ਰਸ਼ੀਆ ਸਾਊਦੀ ਅਰੇਬੀਆ ਤੋਂ ਬਾਅਦ ਨੰਬਰ 2 ਦਾ ਦੇਸ਼ ਹੈ ਜਿਨ੍ਹਾਂ ਦੇ ਕੋਲ ਤੇਲ ਹੈ, ਉਹਨਾਂ ਦੀਆਂ ਕੀਮਤਾਂ ਚੜ੍ਹੀਆਂ। ਔਰ ਪੁਤਿਨ ਵਰਗਾ ਜਿਹੜਾ ਬੜਾ ਸ਼ਰੂਡ ਬੰਦਾ ਹੈ ਉਹਨੇ ਵਾਪਸ ਆ ਕੇ ਆਪਣਾ ਜਿਹੜਾ ਉਹ ਹੋਲਡ ਬਣਾਇਆ। ਸੋ ਰਸ਼ੀਆ ਨੇ, ਔਰ ਇਸੇ ਤਰ੍ਹਾਂ ਮਿਡਲ ਈਸਟ ਦੇ ਵਿੱਚ ਸੀਰੀਆ ਦੇ ਮੁੱਦੇ ਦੇ ਉੱਤੇ ਵੀ ਰਸ਼ੀਆ ਔਰ ਚਾਈਨਾ ਟੁਗੈਦਰ ਆਏ ਔਰ ਉਹਦੇ 'ਚ ਵੀ ਜਿਹੜਾ ਉਹਨਾਂ ਨੇ ਆਪਣਾ ਹੋਲਡ ਬਣਾਇਆ। ਔਰ ਹੁਣ ਵੀ ਜੇ ਅਸੀਂ UN ਸਿਕਿਉਰਿਟੀ ਕਾਉਂਸਲ ਦੀ ਮੀਟਿੰਗ ਦੇਖਦੇ ਹਾਂ, ਬੇਸ਼ੱਕ ਕਲੋਜ਼ ਡੋਰ ਸੀ, ਕੋਈ ਪ੍ਰੈਸ ਕਾਨਫਰੰਸ ਨਹੀਂ ਹੋਈ, ਕੋਈ ਕੁਝ ਨਹੀਂ ਹੈ, ਪਰ ਰਸ਼ੀਆ ਜਿਵੇਂ ਉਹਨਾਂ ਦੇ ਡਿਪਲੋਮੈਟ ਦੀ ਪਹਿਲਾਂ ਸਟੇਟਮੈਂਟ ਆਊਟਰਾਈਟ ਇੰਡੀਅਨ ਹੱਕ 'ਚ ਸੀ, ਉਹਨੇ ਹੁਣ UN ਰੈਜ਼ੋਲੂਸ਼ਨਸ ਨੂੰ ਵੀ ਰੈਫਰ ਕੀਤਾ ਹੈ ਕਿਉਂਕਿ ਚਾਈਨਾ ਫਰਮਲੀ ਇਸ ਸਟੈਂਡ ਦੇ ਉੱਤੇ ਖੜਾ ਹੈ। ਹੁਣ ਇਸ ਸਾਰੇ 'ਚੋਂ ਔਰ ਜ਼ਾਹਰ ਹੈ ਕਸ਼ਮੀਰਵਾਦੀ, ਕਸ਼ਮੀਰਵਾਦੀ ਦੇ ਵਿੱਚ ਕੀ ਚੱਲ ਰਿਹਾ ਹੈ ਹੁਣ ਹੌਲੀ ਹੌਲੀ ਉਹੀ ਕਿ ਜੀ ਇੰਨੀਆਂ ਅਸੀਂ ਲੈਂਡ ਲਾਈਨਸ ਖੋਲ ਦਿੱਤੀਆਂ, ਬਟ ਦੂਸਰੀ ਉਹਦੀ ਰਿਪੋਰਟ ਹੁੰਦੀ ਹੈ ਕਿ ਨਹੀਂ ਇਹ ਠੀਕ ਨਹੀਂ ਹੈ, ਉੱਥੇ ਜਨ ਜੀਵਨ ਆਮ ਜ਼ਿੰਦਗੀ ਕਾਮਨ ਨਹੀਂ ਹੈ। ਇਹ ਵੀ ਆ ਰਿਹਾ ਵੀ ਜਦੋਂ ਵੀ ਮੌਕਾ ਮਿਲਦਾ ਉਹਨਾਂ ਦਾ 150 200 ਜਿਸ ਮਹੱਲੇ ਦਾ ਵੀ ਬੰਦਾ ਹੈ ਉਹ ਬਾਹਰ ਨਿਕਲ ਕੇ ਇਹਨਾਂ ਨੂੰ ਸ਼ਰਮ ਦਿੰਦਾ ਹੈ, ਆਰਮੀ ਨੂੰ ਉਹ ਦੰਦੀਆਂ ਝਕਾਉਂਦਾ ਔਰ ਜਿਹੜਾ ਉਹ ਆਜ਼ਾਦੀ ਦੇ ਨਾਅਰੇ ਲਾ ਕੇ ਵਾਪਸ ਡਿਸਪਰਸ ਹੋ ਜਾਂਦੇ ਨੇ। ਹੁਣ ਇਹਨਾਂ ਨੂੰ ਜਦੋਂ ਕਿ 5 ਅਗਸਤ ਤੋਂ ਲੈ ਕੇ ਅੱਜ ਅਸੀਂ 22 ਅਗਸਤ ਨੂੰ ਗੱਲ ਕਰ ਰਹੇ ਹਾਂ, 17 ਦਿਨ ਬੀਤ ਚੁੱਕੇ ਨੇ ਔਰ ਹਾਲਾਂਕਿ ਕਸ਼ਮੀਰਵਾਦੀ ਤਾਂ ਆਲਮੋਸਟ 2 ਦਿਨ ਪਹਿਲਾਂ ਹੀ 3 ਅਗਸਤ ਤੋਂ ਹੀ ਕੱਟ ਆਫ ਕਰਤਾ ਸੀ ਰੈਸਟ ਆਫ ਦਾ ਵਰਲਡ ਤੋਂ। ਹੁਣ ਇਸ ਸਾਰੇ ਦੇ ਦੌਰਾਨ ਜਿੱਥੇ ਲਗਾਤਾਰ ਕਰਫਿਊ ਹੈ ਔਰ ਜੈਨੋਸਾਈਡ ਵਾਚ ਜਿਹੜੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਉਹਨੇ ਰੈੱਡ ਅਲਰਟ ਜਾਰੀ ਕਰ ਦਿੱਤਾ ਉੱਥੇ, ਉਹਦਾ ਨਾਂ ਹੀ ਆਰਗੇਨਾਈਜੇਸ਼ਨ ਦਾ ਜਸਦਾ ਹੈ ਜੈਨੋਸਾਈਡ ਵਾਚ ਕੇ
ਆਉਣ ਵਾਲੇ ਪੀਰੀਅਡ 'ਚ ਉੱਥੇ ਵੱਡੇ ਪੈਮਾਨੇ ਤੇ ਜੈਨੋਸਾਈਡ ਹੋਣ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹਨਾਂ ਦੇ ਮੱਦੇਨਜ਼ਰ ਹੀ ਇਹ ਰੈੱਡ ਅਲਰਟ ਹੈ ਜੀ। ਔਰ ਇਸ ਸਾਰੇ ਦੇ ਨਾਲ ਈਵਨ ਜਦੋਂ ਹੁਣ ਅਸੀਂ ਜਿਹੜਾ ਇਮਰਾਨ ਖਾਨ ਈਵਨ ਬੈਂਡ ਬੈਕਵਰਡ ਕਰਕੇ ਭਾਰਤ ਦੇ ਨਾਲ ਮੁਕਾ ਕਰਨਾ ਚਾਹੁੰਦਾ ਸੀ ਕਿ ਭਾਈ ਗੱਲਬਾਤ ਰਾਹੀਂ ਵੀ ਤੁਸੀਂ ਟੇਬਲ ਤੇ ਆਓ, ਦੁਨੀਆ 'ਚ ਕਿਹੜਾ ਮਸਲਾ ਜਿਹੜਾ ਗੱਲਬਾਤ ਰਾਹੀਂ ਹੱਲ ਨਹੀਂ ਹੁੰਦਾ, ਉਹਨਾਂ ਨੇ ਵੀ ਜਿਹੜਾ ਹੁਣ ਹਾਰਡ ਸਟੈਂਸ ਲਿਆ ਔਰ ਤਾਂ ਸਿੱਧਾ ਇਹਨਾਂ ਨੂੰ ਮੋਦੀ ਨੂੰ ਔਰ ਇਹ ਗਵਰਨਮੈਂਟ ਨੂੰ ਨਾਜ਼ੀ ਜਰਮਨੀ 1930 'ਚ ਜੋ ਸੀ ਔਰ ਉਹ ਭਾਰਤ ਦੇ ਮੁਸਲਮਾਨਾਂ ਦੀ ਗੱਲ ਵੀ ਕਰਦੇ ਨੇ ਕਿ ਭਾਈ ਉਹਨਾਂ ਨੇ ਬਿਲਕੁਲ ਉਹਨਾਂ ਨਾਲ ਵਿਤਕਰਾ ਹੋ ਰਿਹਾ ਹੈ ਔਰ ਉਹਨਾਂ ਨੂੰ ਇਹਨਾਂ ਨੇ ਬਿਲਕੁਲ ਇੱਕ ਸਬ ਹਿਊਮਨ ਬਣਾ ਦਿੱਤਾ। ਔਰ ਅੱਜ ਹੀ ਉਹਨਾਂ ਦਾ ਨਿਊਯਾਰਕ ਟਾਈਮਜ਼ ਨੇ ਇੰਟਰਵਿਊ ਕੀਤਾ ਅੱਡ ਨੂੰ, ਇਮਰਾਨ ਖਾਨ ਹੋਰਾਂ ਨੂੰ ਵੀ, ਇੰਡੀਆ ਦਾ ਐਂਬੈਸਡਰ ਜਿਹੜਾ UN 'ਚ ਔਰ ਦੂਸਰਿਆਂ ਨੂੰ, ਔਰ ਉਹਦੇ 'ਚ ਜਿਹੜੀ BBC ਦੀ ਹੈਡਲਾਈਨ ਹੈ ਉਸ ਇੰਟਰਵਿਊ ਤੇ ਬੇਸਡ ਕਿ ਇਮਰਾਨ ਖਾਨ ਹੋਰਾਂ ਨੇ ਕਿਹਾ ਭਾਰਤ ਨਾਲ ਗੱਲਬਾਤ ਦਾ ਹੁਣ ਕੋਈ ਮਤਲਬ ਨਹੀਂ। ਉਹਨੇ ਕਿਹਾ ਜੀ ਵੀ ਉਹ ਮੁੱਕ ਗਈਆਂ ਜਿਹੜੀਆਂ ਆਪਸ਼ਨ ਸੀ, ਹੁਣ ਇਹਦਾ ਕੋਈ ਮਤਲਬ ਨਹੀਂ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੇ ਦੋਨੋਂ ਹੀ ਨਿਊਕਲੀਅਰ ਪਾਵਰ ਮੁਲਕ ਨੇ, ਇਹਨਾਂ ਦੇ ਵਿੱਚ ਟਕਰਾਅ ਦਾ ਖਤਰਾ ਹੈ। ਔਰ ਉਹਨਾਂ ਨੇ ਕਿਹਾ ਵੀ ਮੈਂ ਕਿੰਨੀ ਵਾਰ ਮੋਦੀ ਦੇ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ ਲੇਕਿਨ ਹਰ ਵਾਰ ਇਨਕਾਰ ਹੋਇਆ। ਔਰ ਉਹ ਕਹਿੰਦੇ ਨੇ ਕਿ ਮੈਨੂੰ ਹੁਣ ਲੱਗਦਾ ਹੈ ਕਿ ਵੀ ਅਸੀਂ ਜਿਹੜੀ ਸਮਝੌਤਾ ਕੋਲ ਪਹੁੰਚ ਰੱਖ ਰਹੇ ਸੀ ਉਹਨੂੰ ਇਹ ਸਾਡੀ ਕਮਜ਼ੋਰੀ ਸਮਝ ਰਹੇ ਸੀ ਕਿ ਵੀ ਪਤਾ ਨਹੀਂ ਇਹ ਕੀ ਹੈਗਾ। ਸੋ ਜ਼ਾਹਰ ਹੈ ਕਿ ਵੀ ਇਹ ਗੱਲ ਇਸ ਪਾਸੇ ਵਾਲੀ ਜਾ ਰਹੀ ਔਰ ਇਹੀ ਇਸ ਦੇ ਨਾਲ ਰਲਦੀ ਗੱਲ ਹੀ ਉਹਨਾਂ ਦੇ ਜਿਹੜੇ ਸਪੋਕਸਪਰਸਨ ਨੇ ਉਹਨਾਂ ਨੇ ਕਿਹਾ ਜੀ ਬਹੁਤ ਸਾਰੇ ਮੁਲਕ ਜਿਹੜੇ ਨੇ ਹੁਣ ਦੁਨੀਆ ਦੇ ਜਦੋਂ ਇਹ ਡਰ ਹੈ ਕਿ ਇਹ ਕਨਫਲਿਕਟ ਤੋਂ ਨਿਕਲ ਸਕਦਾ ਹੈ, ਨਿਊਕਲੀਅਰ ਹੋ ਸਕਦਾ ਹੈ, ਉਹ ਆਫਰ ਕਰ ਰਹੇ ਨੇ ਜਿਹੜੀ ਹੈ ਮੀਡੀਏਸ਼ਨ ਦੀ, ਵਿਚੋਲਗੀ ਦੀ, ਪਰ ਉਹਦੇ 'ਚ ਕੋਈ ਪ੍ਰੋਗਰੈਸ ਨਹੀਂ ਹੋ ਸਕਦੀ ਕਿਉਂਕਿ ਗੱਲ ਭਾਰਤ ਤੇ ਹੀ ਡਿਪੈਂਡ ਕਰਦੀ ਹੈ। ਲੇਕਿਨ ਇਹਦੇ ਬਾਵਜੂਦ ਜਿਹੜੀ ਪੋਜ਼ਿਟਿਵ ਵਾਈਬ ਨੇ ਮੈਂ ਸਮਝਦਾ ਕਿ ਵੀ ਈਵਨ ਜਿਹੜੇ ਸਪੋਕਸਪਰਸਨ ਡਾਕਟਰ ਮੁਹੰਮਦ ਫੈਸਲ ਸ਼ਾਇਦ ਉਹਨਾਂ ਦਾ ਨਾਮ ਹੈ, ਉਹਨਾਂ ਨੂੰ ਜਦੋਂ ਕਰਤਾਰਪੁਰ ਕੋਰੀਡੋਰ ਬਾਰੇ ਪੁੱਛਿਆ ਗਿਆ ਉਹਨਾਂ ਨੇ ਕਿਹਾ ਜੀ ਅਸੀਂ ਬਿਲਕੁਲ ਕਮਿਟਡ ਹੈ, ਅਸੀਂ ਔਨ ਟਾਈਮ ਕੰਪਲੀਟ ਕਰਾਂਗੇ, ਪਰ ਇਹ ਹੁਣ ਇੰਡੀਆ ਨੇ ਦੇਖਣਾ ਹੈ ਜਾਂ ਕਿ ਵੀ ਉਹਨਾਂ ਦਾ ਕੀ ਰਿਸਪੌਂਸ ਹੋਏਗਾ। ਸੋ ਇਹ ਸਾਰੇ ਦੇ ਵਿੱਚ ਸਾਰੇ ਜਿਹੜਾ ਡੈਜ਼ਰਟ ਹੈ, ਮਾਰੂਥਲ ਹੈ ਜਾਂ ਰੇਗਿਸਤਾਨ ਹੈ, ਉਸ ਦੇ ਵਿੱਚ ਇਹ ਓਏਸਿਸ ਹੈ, ਨਖਲਿਸਤਾਨ ਹੈ ਕਿ ਕਰਤਾਰਪੁਰ ਕੋਰੀਡੋਰ ਦੇ ਲਈ ਪਾਕਿਸਤਾਨ ਦੀ ਹਕੂਮਤੀ ਜਿਹੜੀ ਕਮਿਟਮੈਂਟ ਆ ਉਹ ਕੰਪਲੀਟ ਹੈ। ਪਰ ਜਿਹੜਾ ਇਸ ਇਸ਼ੂ ਦਾ ਅਸੀਂ ਟਾਈਟਲ ਦੇ ਕੇ ਗੱਲ ਸ਼ੁਰੂ ਕੀਤੀ ਕਿ ਹੁਣ ਕਿਉਂਕਿ ਕਸ਼ਮੀਰ ਦੇ ਵਿੱਚ ਬਹੁਤ ਜ਼ਬਰਦਸਤ ਰੈਜ਼ਿਸਟੈਂਸ ਹੋਏਗੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਜਿਵੇਂ ਅਸੀਂ ਅੱਗੇ ਵੀ ਕਿਹਾ ਸੀ ਕਿ ਜਿਹੜੇ ਸੱਤਾ ਦੇ ਨੇੜੇ ਰਹਿਣ ਵਾਲੇ ਵਿਚਾਲੇ ਦਲਾਲ ਸੀ ਪ੍ਰੋ ਇੰਡੀਆ, ਉਹ ਨੈਸ਼ਨਲ ਕਾਨਫਰੰਸ ਹੋਏ, ਕਾਂਗਰਸ ਹੋਏ ਔਰ PDP ਹੋਏ, ਉਹ ਸਾਰੇ ਇਰਰੈਲੇਵੈਂਟ ਹੋ ਗਏ ਨੇ ਔਰ ਉਹਨਾਂ ਦੀ ਕੋਈ ਹੁਣ ਇਸ ਵੇਲੇ ਕਸ਼ਮੀਰੀ ਜਿਹੜੇ ਨੇ ਉਹ ਲਿਬਰਲ ਹੈ ਕਿ ਹਾਰਡਲਾਈਨਰ ਹੈ, ਕੋਈ ਹਥਿਆਰਬੰਦ ਸੀ ਕਿ ਇਧਰ ਸੀ, ਕੋਈ ਮੋਡਰੇਟ ਸੀ ਤੇ ਕੋਈ ਐਕਸਟ੍ਰੀਮਿਸਟ ਸੀ, ਕੋਈ ਸੁੰਨੀ ਸੀ ਜਾਂ ਸ਼ੀਆ ਸੀ, ਜੋ ਵੀ ਇਹਨਾਂ ਨੇ ਕਰਨ, ਕਿਉਂਕਿ ਇਹਨਾਂ ਨੇ ਕਸ਼ਮੀਰ 'ਚ ਵੀ ਜਿਹੜਾ ਕਾਰਗਿਲ ਰੀਜਨ ਹੈ ਉਸ ਦੇ ਵਿੱਚ ਸ਼ੀਆ ਮੁਸਲਮਾਨ ਨੇ ਜ਼ਿਆਦਾ, ਉਹਨਾਂ ਨੇ ਇਹ ਕਾਰਡ ਵੀ ਖੇਡਣ ਦੀ ਇੰਡੀਅਨ ਏਜੰਸੀਆਂ ਨੇ ਕੋਸ਼ਿਸ਼ ਕੀਤੀ, ਥੋੜੀ ਬਹੁਤ ਉਹਨਾਂ ਦੀ ਪਹਿਲਾਂ ਕਾਮਯਾਬੀ ਵੀ ਰਹੀ, ਪਰ ਹੁਣ ਇਸ ਮੂਵ ਤੋਂ ਬਾਅਦ ਤਾਂ ਸਾਰੇ ਇੱਕੋ ਪੇਜ ਤੇ ਨੇ। ਸੋ ਜ਼ਾਹਰ ਹੈ ਕਿ ਆਲਰੇਡੀ ਰੈਜ਼ਿਸਟੈਂਸ ਆ ਰਹੀ ਹੈ ਔਰ ਮੈਂ ਸਮਝਦਾ ਕਿ ਕਸ਼ਮੀਰੀ ਡਾਇਸਪੋਰਾ, ਜਿਵੇਂ ਕੱਲ ਗੁਫ਼ਤਗੂ ਸਾਡਾ 9:30 ਤੋਂ 10 ਇੰਟਰਵਿਊ ਦਾ ਪ੍ਰੋਗਰਾਮ ਹੁੰਦਾ ਹੈ ਔਰ ਬੜੀ ਬਹਾਦਰ ਕਸ਼ਮੀਰੀ ਬੇਟੀ ਰਿਫਤ ਵਾਨੀ ਜਿਨ੍ਹਾਂ ਦੀ ਆਵਾਜ਼ ਦੁਨੀਆ 'ਚ ਸੁਣੀ ਜਾਂਦੀ ਹੈ, ਉਹਨਾਂ ਦੇ ਨਾਲ ਅੱਧੇ ਘੰਟੇ ਦੀ ਗੁਫ਼ਤਗੂ ਸੀ। ਜਿਵੇਂ ਉਹਨਾਂ ਨੇ ਆਪਣੀ ਕੌਮ ਦਾ ਕੇਸ ਪ੍ਰੈਜ਼ੈਂਟ ਕੀਤਾ, ਸਿੱਖਾਂ ਲਈ ਉਹਨਾਂ ਨੇ ਜਿਵੇਂ ਸ਼ੁਕਰਾਨਾ ਭਾਵ ਦਿਖਾਏ, ਲੇਕਿਨ ਸਭ ਤੋਂ ਵੱਡੀ ਗੱਲ ਸੀ ਡਿਫਾਈਂਸ ਕਿ ਵੀ ਅੱਜ ਕਸ਼ਮੀਰ ਦਾ ਬੱਚਾ ਖੜਾ ਹੈ ਔਰ ਉਹ ਅਖੀਰ ਤੱਕ ਆਪਣੀ ਆਜ਼ਾਦੀ ਲਈ ਲੜਨਗੇ। ਮੈਂ ਸਮਝਦਾ ਹਾਂ ਵੀ ਸਾਡੀਆਂ ਕੌਮਾਂ 'ਚ ਅਸੀਂ ਆਮ ਤੌਰ ਦੇ ਉੱਤੇ ਔਰਤ ਨੂੰ ਪਰਦੇ 'ਚ ਦੇਖਦੇ ਹਾਂ ਜਾਂ ਘਰ ਦੇ ਲਈ, ਘਰੇਲੂ ਕੰਮਕਾਜ ਦੇ ਲਈ, ਜਾਂ ਲੇਕਿਨ ਜਦੋਂ ਔਰਤਾਂ ਗਲੀਆਂ 'ਚ ਨਿਕਲ ਆਉਂਦੀਆਂ ਨੇ, ਬਾਜ਼ਾਰਾਂ 'ਚ ਨਿਕਲ ਆਉਂਦੀਆਂ, ਰੈਜ਼ਿਸਟੈਂਸ ਨਹੀਂ ਹੁੰਦੀਆਂ, ਉਦੋਂ ਸਮਝੋ ਕਿ ਵੀ ਇਹ ਜਿਹੜੀ ਸਾਰੀ ਕੋਈ ਵੀ ਮੂਵਮੈਂਟ ਹੈ ਉਸ ਦੀਆਂ ਜੜ੍ਹਾਂ ਲੱਗ ਗਈਆਂ, ਕਿਉਂਕਿ ਉਸੇ ਹੀ ਔਰਤ ਨੇ ਆਪਣੇ ਫਿਰ ਬੱਚੀ ਨੂੰ ਵੀ ਉਹੀ ਤਰਬੀਅਤ ਦੇਣੀ ਹੁੰਦੀ ਹੈ। ਸੋ ਉਹ ਜਿਹੜੇ ਨੇ ਉਹਨਾਂ ਨੇ ਰਿਫਤ ਵਾਨੀ ਨੇ ਬੜੀ ਖੂਬਸੂਰਤੀ ਦੇ ਨਾਲ ਜਿਹੜੀ ਡਿਫਾਈਂਸ ਹੈ ਅੱਜ, ਔਰ ਇਹ ਥਾਂ ਦੇਖਣ ਨੂੰ ਮਿਲਦੀ ਹੈ। ਜਿਵੇਂ ਅਸੀਂ ਪਰਸੋਂ ਅਨਾਉਂਸ ਵੀ ਕੀਤਾ ਸੀ ਕਿ ਆਨ ਦੇ ਸੈਟਰਡੇ
12:30 ਤੋਂ 2 ਤੱਕ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ ਪ੍ਰੋਟੈਸਟ ਹੈ, ਜੀ ਜਿਹਦੇ 'ਚ ਕਿ ਆਜ਼ਾਦ ਕਸ਼ਮੀਰ ਦੇ ਪ੍ਰਾਈਮ ਮਿਨਿਸਟਰ ਵੀ ਪਾਰਟਿਸਿਪੇਟ ਕਰਨਗੇ, ਅਸੀਂ ਵੀ ਉਹਦੇ 'ਚ ਪਾਰਟਿਸਿਪੇਟ ਕਰਾਂਗੇ। ਸੋ ਇੱਕ ਪਾਸੇ ਤਾਂ ਇਹ ਪਾਰਟ ਚੱਲ ਰਿਹਾ, ਔਰ ਜਿਵੇਂ ਪਾਕਿਸਤਾਨ ਨੇ ਵੀ ਸਾਰੀਆਂ ਆਪਣੀਆਂ ਐਮਬੈਸੀਜ਼ ਨੂੰ ਕਿਹਾ ਕਿ ਵੀ ਜਿਹੜੇ ਉਹਨਾਂ ਦੇ ਕਸ਼ਮੀਰ ਡੈਸਕ ਨੇ ਵੱਡੀਆਂ ਕੰਟਰੀਜ਼ ਦੇ ਵਿੱਚ, ਉਹ ਸਾਰੇ ਇਸ ਦੇ ਉੱਤੇ ਲੌਬੀ ਕਰਨ, ਗੱਲਬਾਤ ਨੂੰ ਅੱਗੇ ਤੋਰਨ। ਹੁਣ ਭਾਰਤੀ ਹਕੂਮਤ ਨੂੰ ਔਰ ਉਹਨਾਂ ਦੀ ਸਾਰੀ ਉਹ ਮਸ਼ੀਨਰੀ, ਹੁਣ ਤਾਂ ਫੌਜ ਵੀ 1 ਮਿਲੀਅਨ ਦੇ ਨੇੜੇ ਤੇੜੇ ਉੱਥੇ ਪਹੁੰਚ ਗਈ ਹੈ ਗਿਣਤੀ ਦੇ ਵਿੱਚ, ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਹੁਣ ਇੱਕ ਪਾਸੇ ਤਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਜੀ ਹੁਣ ਅਗਸਤ ਮੁੱਕਣ ਵਾਲਾ ਹੈ ਤੇ ਹੋਰ 1.5 ਮਹੀਨੇ ਬਾਅਦ ਬਰਫਾਂ ਸ਼ੁਰੂ ਹੋ ਜਾਂਦੀਆਂ ਨੇ ਕਿ ਜੀ ਉਧਰੋਂ ਜਿਹੜੇ ਨੇ ਉਹ ਆ ਜਾਣਗੇ ਮਿਲੀਟੈਂਟ, ਔਰ ਉਹ ਕੀ ਕਰਨਗੇ। ਔਰ ਇਸ ਨੂੰ ਦੇਖਦਿਆਂ ਹੋਇਆਂ ਕਿ ਰੈਜ਼ਿਸਟ ਲੋਕਾਂ ਨੇ ਕਰਨੇ, ਕਸ਼ਮੀਰੀਆਂ ਦੀ ਸਟਰਗਲ ਉਸ ਲੈਵਲ ਤੇ ਪਹੁੰਚ ਗਈ ਹੈ ਕਿ ਉਹਨਾਂ ਨੂੰ ਬਾਹਰੋਂ ਕਿਸੇ ਦੀ ਉਡੀਕ ਨਹੀਂ ਹੈ ਕਿ ਬਾਹਰੋਂ ਕੋਈ ਆ ਕੇ ਉਹਨਾਂ ਦੀ ਲੜਾਈ ਲੜੇਗਾ। ਉਹਨਾਂ ਨੂੰ ਜਾਂਚ ਹੈ ਕਿ ਉਹਨਾਂ ਨੇ ਆਪਣੀ ਲੜਾਈ ਕਿਵੇਂ ਲੜਨੀ ਹੈ। ਪਰ ਤੁਸੀਂ ਇਹਨਾਂ ਦੀਆਂ ਏਜੰਸੀਆਂ ਦੀ ਚਲਾਕੀ ਔਰ ਇਹਨਾਂ ਦੀ ਘਬਰਾਹਟ ਔਰ ਦੁਨੀਆ ਦੀਆਂ ਅੱਖਾਂ 'ਚ ਘੱਟਾ ਪਾਣਾ ਦੇਖੋ। ਖਬਰ ਇਹਨਾਂ ਨੇ ਪਲਾਂਟ ਕੀਤੀ ਹੈ ਔਰ ਇਹਨਾਂ ਦੀ ਨਿਊਜ਼ ਏਜੰਸੀ PTI ਦੀ ਖਬਰ ਹੈ, Pakistan bringing over 100 terrorists from Afghanistan for Kashmir sources। ਹੁਣ ਜਦੋਂ ਇਹ ਅਨਨੇਮਡ ਤੇ ਇੰਟੈਲੀਜੈਂਸ ਏਜੰਸੀਆਂ ਨੇ ਇਹ ਕਿਹਾ ਉਹ ਕਿਹਾ, ਇਹ ਸਾਰੀਆਂ ਇਹਨਾਂ ਦੀ ਪਲਾਂਟ ਹੁੰਦੀ ਹੈ। ਉਹਨਾਂ ਨੇ ਕਿਹਾ ਜੀ Pakistan is planning to push 100 hardcore terrorists from Afghanistan into Kashmir to carry out attacks as part of its larger design to create unrest in the valley, security sources said। ਉਹਨਾਂ ਨੇ ਕਿਹਾ ਜੀ ਉਹਨਾਂ ਦਾ ਜਿਹੜਾ ਵੱਡਾ ਏਜੰਡਾ ਹੈ ਉਹ ਵੈਲੀ ਦੇ ਵਿੱਚ ਬੇਚੈਨੀ ਪੈਦਾ ਕਰਨਾ ਚਾਹੁੰਦੇ ਨੇ, ਔਰ 100 ਜਿਹੜੇ ਬੜੇ ਹਾਰਡਕੋਰ, ਬੜੇ ਸਖਤ ਜਾਨ ਦਹਿਸ਼ਤਗਰਦ ਨੇ ਉਹ ਅਫਗਾਨਿਸਤਾਨ ਤੋਂ ਇੰਪੋਰਟ ਹੋ ਰਹੇ ਨੇ ਕਿ ਵੀ ਉਹ ਆ ਕੇ ਇੱਥੇ ਜਿਹੜਾ ਉਹ ਦਹਿਸ਼ਤਗਰਦੀ ਮਚਾਣਗੇ। ਉਹਨਾਂ ਨੇ ਕਿਹਾ ਜੀ ਇਹ 100 ਤਾਂ ਇੱਕ ਪਾਸੇ, in addition around 15 Jaish-e-Mohammed terrorists are already waiting at the terror launch pads in Lipa Valley along the line of control on the Pakistani side to infiltrate in Kashmir, they said, citing reports by intelligence agencies। ਉਹਨਾਂ ਨੇ ਕਿਹਾ ਜੀ ਸਾਡੀਆਂ ਏਜੰਸੀਆਂ ਨੇ ਰਿਪੋਰਟ ਦਿੱਤੀ ਹੈ ਕਿ 15 ਜਿਹੜੇ ਨੇ ਜੈਸ਼-ਏ-ਮੁਹੰਮਦ ਦੇ ਆ ਫਲਾਣੇ ਲਿਪਾ ਪੈਡ ਦੇ ਉੱਤੇ ਬੈਠੇ ਨੇ ਤਾਂ ਤੁਸੀਂ ਆਪਣਾ ਤੁਹਾਡੇ ਕੋਲ ਤਾਂ ਅਗਨੀ ਮਿਜ਼ਾਈਲਾਂ ਨੇ, ਤੁਸੀਂ ਆਲਰੇਡੀ ਉਹਨਾਂ ਦੇ ਲਾਈਨ ਆਫ ਕੰਟਰੋਲ ਦੇ ਉੱਤੇ ਰੋਜ਼ ਫਾਇਰਿੰਗ ਕਰ ਦਿਓ। ਲਿਪਾ ਪੈਡ ਕੋਈ ਮੂਨ ਦੇ ਉੱਤੇ ਤਾਂ ਨਹੀਂ ਹੁੰਦਾ, ਤੁਸੀਂ ਚੰਦਰਮਾ ਤੇ ਵੀ ਆਪਣਾ ਜਿਹੜਾ ਉਹ ਯਾਨ ਪਹੁੰਚਾ ਦਿੱਤਾ ਹੈ, ਝੂਠ ਬੋਲ ਕੇ ਕਰ ਦਿਓ ਹਮਲਾ। ਜੇ 15 ਤੁਹਾਨੂੰ ਗਿਣਤੀ ਵੀ ਪਤਾ ਹੈ ਵੀ 15 ਬੈਠੇ ਢੀਕ ਰਿਹਾ ਨੇ, ਤੁਹਾਡੇ ਬਹਾਦਰ ਅਭਿਨੰਦਨ ਕਿੱਥੇ ਨੇ, ਭੇਜੋ ਕਿਸੇ ਅਭਿਨੰਦਨ। ਲੇਕਿਨ ਜਿਵੇਂ ਮਿਸ ਇਨਫੋਰਮੇਸ਼ਨ ਕੈਂਪੇਨ, ਕਿਉਂਕਿ ਜਿਹੜਾ ਗਲੋਬਲ ਇਸ ਵੇਲੇ ਐਨਵਾਇਰਨਮੈਂਟ ਕਸ਼ਮੀਰੀਆਂ ਦੇ ਹੱਕ 'ਚ ਬਣਿਆ, ਕਿਉਂਕਿ ਜਦੋਂ ਹੁਣ ਕਸ਼ਮੀਰੀ ਰੈਜ਼ਿਸਟੈਂਸ ਖੜੀ ਹੋਏਗੀ, ਇਹ ਤਿਆਰੀ ਕਰ ਰਹੇ ਨੇ ਕਿ ਇਹਨੂੰ ਪਾਕਿਸਤਾਨੀ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਦਾ, ਕਿ ਪਾਕਿਸਤਾਨ ਗਵਰਨਮੈਂਟ, ਕਿਉਂਕਿ ਪਾਕਿਸਤਾਨ ਵੀ ਹੁਣ ਨੰਗਾ ਚਿੱਟਾ ਹੋ ਕੇ ਜਿਹੜਾ ਉਹਦੇ ਤੇ ਆ ਗਿਆ, ਉਹਨੂੰ ਪਹਿਲਾਂ ਹੀ ਆਉਣਾ ਚਾਹੀਦਾ ਸੀ, ਪਰ ਚਲੋ ਦੇਰ ਆਏ ਦਰੁਸਤ ਆਏ। ਫਿਰ ਉਹ ਕਹਿੰਦੇ ਨੇ ਜੀ ਅਕੋਰਡਿੰਗ ਟੂ ਇੰਟੈਲੀਜੈਂਸ ਇਨਪੁਟਸ Pakistan based terror groups may target vital installations in several key Indian cities in the next few weeks। ਹੁਣ ਗੱਲ ਖਾਲੀ ਕਸ਼ਮੀਰ ਤੱਕ ਨਹੀਂ, ਉਹਨਾਂ ਨੇ ਕਿਹਾ ਜੀ ਸਾਡੇ ਸਾਧਨ ਦੱਸ ਰਹੇ ਨੇ ਕਿ ਭਾਰਤ ਦੇ ਵਿੱਚ ਜਿਹੜੇ ਬੜੇ ਅਹਿਮ ਸਾਡੇ ਨੇ ਨਿਸ਼ਾਨੇ, ਉਹਨਾਂ ਦੇ ਉੱਤੇ ਵੀ ਹਮਲੇ ਹੋ। ਹੁਣ ਇਹਦਾ ਮਤਲਬ ਇਹ ਹੈ ਵੀ ਇਹ ਕੋਈ ਨਾ ਕੋਈ ਕਰਵਾ ਵੀ ਸਕਦੇ ਨੇ, ਇਹ ਦੱਸਣ ਦੇ ਲਈ, ਕਿਉਂਕਿ ਇਹਨਾਂ ਨੇ ਹੁਣ ਰਿਪਰੈਸ਼ਨ ਕਰਨਾ ਹੈ ਜੈਨੋਸਾਈਡ ਲੈਵਲ ਤੇ। ਕਸ਼ਮੀਰੀਆਂ ਦਾ ਇਹਨਾਂ ਨੇ ਇੱਕ ਪਾਸਿਓਂ ਵਡਾਂਗਾ ਕਰਨਾ ਹੈ, ਔਰ ਆਲਰੇਡੀ ਜੋ ਕੁਝ ਇਹਨਾਂ ਨੇ ਕੀਤਾ ਹੈ, ਹੁਣ ਤਾਂ ਆਰਟੀਕਲ 370 ਦੇ ਥੱਲੇ ਪ੍ਰੀਵੈਂਟਿਵ ਸੀ ਕਿ ਜੀ ਅਸੀਂ ਉਹ ਹਟਾਇਆ ਤੇ ਇਹ ਹੋਣਾ ਸੀ, ਪਰ ਹੁਣ ਅੱਗੋਂ ਤੁਸੀਂ ਜੈਨੋਸਾਈਡ ਜਿਹੜਾ ਕਰਨਾ ਉਹਦੀ ਕੀ ਜਸਟੀਫਿਕੇਸ਼ਨ ਦਿਓਗੇ ਤੁਸੀਂ? ਉਹਦੇ ਲਈ ਇਹ ਗਰਾਊਂਡ ਤਿਆਰ ਕਰ ਰਹੇ ਨੇ ਕਿ ਆਲਰੇਡੀ ਉਹਨਾਂ ਨੇ ਇਸ ਕਿਸਮ ਦੇ ਫੇਕ ਜੇ ਵਾਕਿਆ ਪੁਲਵਾਮਾ ਵਰਗੇ ਕੋਈ ਹੋਰ ਕਰਵਾ ਕੇ ਕੋਈ ਮੇਨ ਸਟ੍ਰੀਮ ਤੇ ਵੀ ਕਰਵਾ ਸਕਦੇ ਨੇ ਔਰ ਵਿਦਨ ਦਾ ਕੰਟਰੀ। ਫਿਰ ਇਹਨਾਂ ਦਾ ਕਹਿਣਾ ਹੈ Pakistan's plan is to trigger series of terror attacks in Kashmir to project to the international community that situation in the valley is fast deteriorating following India's decision to withdraw special status to Jammu and Kashmir and bifurcate the state into 2 union territories, they said। ਇਹ ਉਹ ਬੱਚਿਆਂ ਵਾਲੀਆਂ ਜਿਵੇਂ ਨਾ ਤੋਤਾ ਮੈਨਾ ਕਹਾਣੀ ਕਿ ਜੀ ਪਾਕਿਸਤਾਨ ਇਹ ਇਵੇਂ ਕਰ ਰਿਹਾ ਕਿਉਂਕਿ ਉਹ ਇੰਟਰਨੈਸ਼ਨਲ ਕਮਿਊਨਿਟੀ ਨੂੰ ਦੱਸਣਾ ਚਾਹੁੰਦਾ, ਦੇਖੋ ਜੀ
ਜਿਹੜਾ 370 ਹਟਾਇਆ ਔਰ ਸਟੇਟ ਨੂੰ ਦੋ ਹਿੱਸਿਆਂ 'ਚ ਤੋੜਿਆ, ਜੀ। ਉਸ ਤੋਂ ਬਾਅਦ ਜਿਹੜੀ ਹੈ ਉੱਥੇ ਹਾਲਤ ਜਿਹੜੀ ਹੈ ਉਹ ਨਾਕਾਬੂ ਹੈ। ਔਰ ਪਰ ਕਰੇਗਾ ਪਾਕਿਸਤਾਨ, ਵਾਦੀ ਦੇ ਲੋਕ ਤਾਂ ਖੁਸ਼ ਨੇ, ਉਹ ਤਾਂ ਭੰਗੜੇ ਪਾ ਰਹੇ ਨੇ, ਉਹ ਤਾਂ ਇਹਨਾਂ ਦੀ ਮਹੂਆ ਸ਼ਰਾਬ ਪੀ ਰਹੇ ਨੇ, ਜਿਵੇਂ ਕਈਆਂ ਨੇ ਇਸ ਕਿਸਮ ਦਾ ਇੱਕ ਪਾਇਆ ਕਿ ਜੀ ਉਹ ਸੈਲੀਬ੍ਰੇਟ ਕਰ ਰਹੇ ਨੇ। ਔਰ ਉਹ ਜਦੋਂ ਤੁਸੀਂ ਉਹਨਾਂ ਦੀਆਂ ਫੇਕ ਵੀਡੀਓ ਦੂਜਾ ਦੇਖਦੇ ਹੋ ਫਿਰ ਕਹਿੰਦੇ ਉਹ ਤਾਂ ਮਹੂਆ ਸ਼ਰਾਬ ਹੈ, ਇਹ ਤਾਂ ਮੱਧ ਪ੍ਰਦੇਸ਼ ਚ ਫੁੱਲਾਂ ਤੋਂ ਬਣਦੀ, ਕਸ਼ਮੀਰ ਤਾਂ ਹੁੰਦੀ ਨਹੀਂ ਹੈ ਜੀ। ਲੇਕਿਨ ਉਹ ਫੇਕ ਵੀਡੀਓਜ਼ ਬਣਾ ਕੇ ਉਹ ਪਾ ਰਹੇ ਨੇ ਔਰ ਆਪਣੇ ਝੂਠ ਤੇ ਯਕੀਨ ਵੀ ਕਰ ਰਹੇ ਨੇ। ਫਿਰ ਕਹਿੰਦੇ ਜੀ we have credible intelligence that Pakistan is bringing over 100 hardcore terrorists from Afghanistan and they will be pushed into Kashmir in the next few weeks। ਅਗਲੇ ਕੁਝ ਹਫ਼ਤਿਆਂ 'ਚ ਤੁਸੀਂ ਹਾਰ ਲੈ ਕੇ ਬੈਠ ਜਾਓ ਬਾਰਡਰ ਤੇ, ਜਦੋਂ ਉਹਨਾਂ ਨੇ ਆਣਾ ਹੈ ਉਹਨਾਂ ਦੇ ਗਲ 'ਚ ਹਾਰ ਪਾ ਕੇ ਉਹਨਾਂ ਨੂੰ ਢੋਲ ਢਮੱਕੇ ਦੇ ਨਾਲ ਲਿਆ ਕੇ ਪ੍ਰੈਸ ਕਾਨਫਰੰਸ ਬਿਠਾ ਕੇ ਦੱਸ ਦਿਓ ਕਿ ਜੀ ਇਹ ਬੜੇ ਸਖਤ ਜਾਨ ਦਹਿਸ਼ਤਗਰਦ ਜਿਹੜੇ ਨੇ ਇਹ ਅਫਗਾਨਿਸਤਾਨ ਤੋਂ ਆਏ ਨੇ ਤਾਜ਼ਾ ਔਰ ਇਹ ਜਿਹੜਾ ਡਿਜ਼ਾਈਨ ਪਾਕਿਸਤਾਨ ਦਾ ਜੀ। ਸੋ ਇਹ ਇਹਨਾਂ ਦਾ ਰਿਹਾ ਪ੍ਰਚਾਰ। ਔਰ ਮੈਨੂੰ ਯਾਦ ਹੈ ਕਿ ਵੀ ਜਦੋਂ ਖਾਲਿਸਤਾਨ ਦੀ ਲਹਿਰ ਚੱਲ ਰਹੀ ਸੀ ਔਰ ਇਹ ਪਾਕਿਸਤਾਨ ਦੇ ਖਾਤੇ 'ਚ ਪਾ ਰਹੇ ਸੀ ਤੇ ਉਦੋਂ ਇਦਾਂ ਦੀ ਖਬਰ ਇਹਨਾਂ ਨੇ ਇੰਟੈਲੀਜੈਂਸ ਏਜੰਸੀਆਂ ਨੇ ਪਲਾਂਟ ਕਰਵਾਈ ਕਿ ਪਾਕਿਸਤਾਨ ਦੀ ਫੌਜ ਨੇ 100 ਨਿਹੰਗ ਤਿਆਰ ਕਰਕੇ, ਜਿਹੜੇ ਪਾਕਿਸਤਾਨੀ ਫੌਜੀ ਨੇ ਉਹ ਨਿਹੰਗਾਂ ਦੇ ਭੇਸ 'ਚ ਨੇ, ਨੀਲਾ ਬਾਣਾ ਦੂਜਾ ਜਿਵੇਂ ਖਾਲਸਾਈ ਨਿਹੰਗ ਹੁੰਦੇ ਨੇ, ਔਰ ਉਹ ਉਹਨਾਂ ਨੇ ਛੱਡ ਦਿੱਤਾ ਹੈ। ਔਰ ਜ਼ਿਆਉਲ ਹੱਕ ਨੂੰ ਉਦੋਂ ਪੁੱਛ ਲਿਆ ਕਿਸੇ ਨੇ ਪੱਤਰਕਾਰ ਸੰਮੇਲਨ 'ਚ ਕਿ ਉਹਨਾਂ ਨੇ ਕਿਹਾ ਕਿ 100 ਨਿਹੰਗ ਨੇ। ਉਹ ਕਹਿੰਦਾ ਜੀ ਅੱਛਾ ਫਿਰ ਤਾਂ ਬੜੀ ਚੰਗੀ ਗੱਲ ਹੈ ਵੀ ਜੇ ਨਿਹੰਗ ਨੇ, ਕੋਈ ਫੜਿਆ ਨਹੀਂ ਇਹਨਾਂ ਨੇ ਜਿਹੜਾ ਨਿਹੰਗ ਪਾਕਿਸਤਾਨ ਨੇ ਭੇਜਿਆ ਹੋਏ, ਵੀ ਜੇ ਇਹਨਾਂ ਕੋਲ ਗਿਣਤੀ ਵੀ ਹੈ ਤੇ ਕੋਈ ਨਿਹੰਗ ਫੜ ਕੇ ਕਹਿੰਦੇ ਨਾਲੇ ਇਹ ਤਾਂ ਪਛਾਣਨਾ ਸੌਖਾ ਹੀ ਹੈ ਵੀ ਕਿਹੜਾ ਨਿਹੰਗ ਇਧਰੋਂ ਗਿਆ। ਸੋ ਜ਼ਾਹਰ ਹੈ ਕਿ ਵੀ ਉਹ ਸਰਕਮਸੀਜ਼ਨ ਦਾ ਕਰ ਰਹੇ ਸੀ ਰੈਫਰ। ਉਹ ਕਹਿੰਦਾ ਜੀ ਵੀ ਕੋਈ ਜਿਹੜਾ ਫੜਿਆ ਹੈ ਉਹ ਦਿਖਾਈ ਦਿਓ। ਸੋ ਮਤਲਬ ਇਹ ਹੈ ਵੀ ਇਹ ਕੋਈ ਨਵੀਂ ਗੱਲ ਨਹੀਂ ਹੈ, ਪਰ ਇਸ ਤੋਂ ਇੱਕ ਗੱਲ ਫੇਰ ਅਗੇਨ ਉਸ ਕਹਾਣੀ ਵਾਲੀ ਜਾਂਦਾ ਹੈ ਜਿਹੜੀ ਕਿ ਕਿਸਾਨ ਤੇ ਬਾਣੀਏ ਦੀ ਹੈ ਕਿ ਵੀ ਬੇਸ਼ੱਕ ਬਾਣੀਆ ਤਗੜਾ ਸੀ, ਉਹਨੇ ਇੱਕ ਵਾਰੀ ਤਾਂ ਕਿਸਾਨ ਨੂੰ ਸੁੱਟ ਲਿਆ ਥੱਲੇ, ਪਰ ਉੱਪਰ ਚੀਕਾਂ ਮਾਰ ਰਿਹਾ, ਨਾਲ ਲੰਘਦਿਆਂ ਨੇ ਪੁੱਛਿਆ ਵੀ ਕੀ ਗੱਲ ਹੈ। ਉਹ ਕਹਿੰਦਾ ਜੀ ਜਦੋਂ ਹੁਣ ਉੱਠੇਗਾ ਇਹ ਮੈਨੂੰ ਮਾਰੇਗਾ। ਸੋ ਉਹਨਾਂ ਨੂੰ ਹੁਣ ਇਹ ਨਜ਼ਰ ਆ ਰਿਹਾ ਵੀ ਕਸ਼ਮੀਰ ਵਾਦੀ 'ਚ ਅਸੀਂ ਇੱਕ ਵਾਰੀ ਤਾਂ ਕਰਫਿਊ ਤੇ ਇਹ ਉਹ ਕਰਕੇ ਕੀਤਾ, ਪਰ ਵਾਦੀ ਦੇ ਲੋਕ ਜਿਨ੍ਹਾਂ ਦੀਆਂ ਰਗਾਂ ਦੇ ਵਿੱਚ ਹੱਡਾਂ ਦੇ ਵਿੱਚ ਆਜ਼ਾਦੀ ਦਾ ਇਸ਼ਕ ਹੁੰਦਾ ਹੈ ਉਹਨਾਂ ਨੂੰ ਕੋਈ ਨਹੀਂ ਮਾਰ ਸਕਦਾ। ਔਰ ਅੱਜ ਜਦੋਂ ਮੈਂ ਵੀਕਲੀ ਕਾਲਮ ਲਿਖ ਰਿਹਾ ਸੀ ਜ਼ਾਹਰ ਹੈ ਐਡੀਟੋਰੀਅਲ ਜਿਹੜਾ ਉਹ ਕਸ਼ਮੀਰੀਆਂ ਦੇ ਉੱਤੇ ਸੀ ਕਿ ਵੀ ਕੜੀਆਂ ਔਰ ਜੰਜੀਰਾਂ ਦੇ ਵਿੱਚ ਜਕੜੇ ਕਸ਼ਮੀਰੀਆਂ ਦੀ ਆਜ਼ਾਦੀ ਉਡਾਰੀਆਂ। ਔਰ ਉਹਨੂੰ ਮੈਂ ਕਨਕਲੂਡ ਕੀਤਾ, ਮੈਂ ਕਿਹਾ ਜੀ ਅੱਜ ਮੇਰਾ ਜੀ ਕਰਦਾ ਹੈ ਵੀ ਅਲਾਮਾ ਇਕਬਾਲ ਦਾ ਇਹ ਸ਼ੇਅਰ ਕਸ਼ਮੀਰੀਆਂ ਦੀ ਉਸ ਆਜ਼ਾਦੀ ਸਪਿਰਿਟ ਦੀ ਜਿਹੜੀ ਹੈ ਨਜ਼ਰ ਹੀ ਕਰਾਂ कि ए तायरे लाहूती उस रिज़्क से मौत अच्छी जिस रिज़्क से आती हो परवाज में कोताही। कि भी उन्होंने दस दिता है कि उन्होंने ये जड़ा सराफिया रिज़्क है गुलामी का ये नहीं खाना, क्योंकि उन्होंने अपनी परवाज अपनी उड़ान जड़ी शाहीन दी उड़ान है ਉਸ ਦੇ ਨਾਲ ਉਹਨਾਂ ਨੇ ਕੋਈ ਸਮਝੌਤਾ। ਬਿਲਕੁਲ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ, ਰਹਿੰਦੇ ਇਸ਼ੂ ਆਪਾਂ ਆਫਟਰ ਦਾ ਬ੍ਰੇਕ ਡਿਸਕਸ ਕਰਦੇ ਹਾਂ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।